ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦੇ ਸਰੋਤਿਆਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਹੱਕ ਸੱਚ ਦੀ ਆਵਾਜ਼ ਨੂੰ ਬੁਲੰਦ ਕਰਨ ਵਾਲੇ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਿਲ ਨੇ। ਆਓ ਉਹਨਾਂ ਨਾਲ ਮਿਲ ਕੇ ਅੱਜ ਦੀਆਂ ਵਿਚਾਰ ਚਰਚਾਵਾਂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ, ਅੱਜ 20 ਜਨਵਰੀ 2017 8 ਮਾਘ ਨਾਨਕਸ਼ਾਹੀ ਸੰਮਤ 548 ਦਾ ਦਿਨ ਹੈ। ਤੇ ਡਾਕਟਰ ਸਾਹਿਬ, ਪ੍ਰੋਗਰਾਮ ਦੇ ਸ਼ੁਰੂ ਵਿੱਚ ਜਿਸ ਤਰ੍ਹਾਂ ਕਿ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਅੱਜ ਅਮਰੀਕਾ ਦੇ ਨਵੇਂ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੀ ਅੱਜ ਓਥ ਸੈਰਾਮਨੀ ਸੀ। ਉਸ ਨੂੰ ਸਾਰਿਆਂ ਨੇ ਦੇਖਿਆ ਤੇ ਸੁਣਿਆ ਵੀ ਹੋਵੇਗਾ, ਪਰ ਅਸੀਂ ਫਿਰ ਵੀ ਚਾਹਾਂਗੇ ਕਿ ਤੁਸੀਂ ਉਹਨਾਂ ਦੀ ਅੱਜ ਓਥ ਸੈਰਾਮਨੀ ਤੇ ਆਪਣੇ ਵਿਚਾਰ ਦਿਓ। ਦੇਖੋ, ਅੱਜ ਸਿਰਫ ਅਮਰੀਕਾ ਜਿਹੜੀ ਦੁਨੀਆ ਦੀ ਇੱਕੋ ਇੱਕ ਸੁਪਰ ਪਾਵਰ ਹੈ, ਉਸ ਦੇ ਲੋਕਾਂ ਦੀਆਂ ਨਜ਼ਰਾਂ ਹੀ ਵਾਸ਼ਿੰਗਟਨ ਵੱਲ ਨਹੀਂ ਸਨ। 8 ਲੱਖ ਦੇ ਕਰੀਬ ਲੋਕ ਉੱਥੇ ਪਹੁੰਚੇ ਹੋਏ ਸਨ ਜੀ, ਲੇਕਿਨ ਦੁਨੀਆ ਭਰ ਦੇ ਵਿੱਚ ਜਿੱਥੇ ਜਿੱਥੇ ਵੀ ਹੁਣ ਦੁਨੀਆ 'ਚ ਇਲੈਕਟ੍ਰੋਨਿਕ ਮੀਡੀਆ ਨੇ, ਸੋਸ਼ਲ ਮੀਡੀਆ ਨੇ, ਫੇਸਬੁੱਕ ਨੇ, ਟੈਲੀਵਿਜ਼ਨ, ਇਹਨਾਂ ਸਾਰਿਆਂ ਨੇ ਹੀ ਸਾਰੀ ਦੁਨੀਆ ਨੂੰ ਜੋੜ ਦਿੱਤਾ ਹੈ। ਸੱਚਮੁੱਚ ਗਲੋਬਲ ਵਿਲੇਜ ਵਾਲੀ ਗੱਲ ਹੀ ਹੁੰਦੀ ਹੈ ਜੀ। ਤੋ ਸਭ ਦੀਆਂ ਅੱਖਾਂ ਵਾਸ਼ਿੰਗਟਨ ਵੱਲ ਲੱਗੀਆਂ ਹੋਈਆਂ ਸੀ। ਇਸ ਲਈ ਨਹੀਂ ਕਿ ਇਸ ਸੈਰੇਮਨੀ ਦੇ ਵਿੱਚ ਕੀ ਦਮ ਹੋਏਗਾ, ਉਹ ਤਾਂ ਜਦੋਂ ਪ੍ਰੈਜ਼ੀਡੈਂਟ ਓਬਾਮਾ ਨੇ ਟੇਕ ਓਵਰ ਕੀਤਾ, ਉਹਦੀ ਪਹਿਲੀ ਓਥ ਟੇਕਿੰਗ ਸੈਰੇਮਨੀ ਦੇ ਵੇਲੇ ਜਿੰਨਾ ਵੱਡਾ ਇਕੱਠ ਉਦੋਂ ਹੋਇਆ, ਲਗਭਗ 2 ਮਿਲੀਅਨ ਲੋਕਾਂ ਦਾ, ਜੀ, ਉਹ ਅਮਰੀਕਾ ਦੀ ਹਿਸਟਰੀ 'ਚ ਪਹਿਲਾਂ ਕਦੇ ਨਹੀਂ ਹੋਇਆ। ਇਸ ਤੋਂ ਪਹਿਲਾਂ ਵੀ ਪ੍ਰੈਜ਼ੀਡੈਂਟ ਕਲਿੰਟਨ ਨੇ ਜਦੋਂ ਟੇਕ ਓਵਰ ਕੀਤਾ, ਉਹ ਇੱਕ ਡਿਫਰੈਂਟ ਕਿਸਮ ਦਾ ਐਂਥੂਜ਼ੀਆਜ਼ਮ ਸੀ। ਔਰ ਮੈਨੂੰ ਨਿੱਜੀ ਤੌਰ 'ਤੇ ਦੋਨੋਂ ਹੀ ਓਥ ਟੇਕਿੰਗ ਸੈਰੇਮਨੀਜ਼, ਜਦੋਂ ਪ੍ਰੈਜ਼ੀਡੈਂਟ ਕਲਿੰਟਨ ਦੀ ਫਸਟ ਟਰਮ ਸੀ ਔਰ ਓਬਾਮਾ ਪਹਿਲੀ ਵਾਰ ਆਏ, ਉਹਦੇ 'ਚ ਪਾਰਟਿਸਿਪੇਟ ਕਰਨ ਦਾ ਮੌਕਾ ਮਿਲਿਆ। ਖ਼ਾਸ ਤੌਰ 'ਤੇ ਬੜਾ ਨੇੜਿਓਂ ਇਸ ਸਾਰੇ ਨੂੰ ਦੇਖਣ ਦਾ ਵੀ। ਹਾਲਾਂਕਿ ਇਸ ਵਾਰ ਵੀ ਹਰਪ੍ਰੀਤ ਸਿੰਘ ਸੰਧੂ ਜਿਹੜੇ ਸਿੱਖ ਕਾਕਸ ਦੇ ਨਾਲ ਕੰਮ ਕਰਦੇ ਨੇ, ਉਹਨਾਂ ਦੀ ਕਾਲ ਸੀ ਪਿਛਲੇ ਹਫ਼ਤੇ ਕਿ ਤੁਹਾਡੀ ਟਿਕਟ ਰੱਖੀ ਹੋਈ ਹੈ, ਤੁਸੀਂ ਆ ਰਹੇ ਹੋ ਜੀ। ਮੈਂ ਕਿਹਾ ਜੀ ਹੁਣ ਚਾਅ ਨਹੀਂ ਹੈ ਆਉਣ ਦਾ, ਕਿ ਮਾਹੌਲ ਡਿਫਰੈਂਟ ਹੈ, ਮੈਂ ਨਹੀਂ ਆ ਸਕਾਂਗਾ। ਸੋ ਕੁੱਲ ਮਿਲਾ ਕੇ ਬਹੁਤਿਆਂ ਦੀ ਨਜ਼ਰ ਇਸ ਗੱਲ 'ਤੇ ਜ਼ਿਆਦਾ ਸੀ ਕਿ ਆਪਣੇ ਪ੍ਰੈਜ਼ੀਡੈਂਸ਼ੀਅਲ ਕੈਂਪੇਨ ਦੇ ਦੌਰਾਨ ਡੋਨਲਡ ਟਰੰਪ ਨੇ ਜੋ ਕੁਛ ਕਿਹਾ, ਉਹ ਤਾਂ ਸੁਸਾਇਟੀ ਨੂੰ ਡਿਵਾਈਡ ਕਰਨ ਵਾਲਾ ਸੀ ਜੀ, ਦੁਨੀਆ ਨੂੰ ਖੌਫਜ਼ਦਾ ਕਰਨ ਵਾਲਾ ਸੀ ਕਿ ਕੀ ਹੋਏਗਾ। ਉਹ ਕੋਈ ਨੀਤੀ ਦੀ ਅਸੀਂ ਜਿਨ੍ਹਾਂ ਨੂੰ ਅਸੀਂ ਅੱਗੋਂ ਗੱਲ ਕਰਾਂਗੇ ਅੱਜ ਦੇ ਇਸ ਓਪਨਿੰਗ ਸੈਗਮੈਂਟ ਦੇ ਵਿੱਚ ਹੀ। ਪਰ ਬਹੁਤ ਸਾਰਿਆਂ ਨੂੰ ਲੱਗਦਾ ਸੀ ਕਿ ਕਈ ਚੀਜ਼ਾਂ ਇਲੈਕਸ਼ਨ ਕੈਂਪੇਨ ਦੇ ਵਿੱਚ ਤੁਸੀਂ ਵੋਟਾਂ ਲੈਣ ਲਈ ਕੁਛ ਖਾਸ ਸੈਕਸ਼ਨਸ ਨੂੰ ਪਲੀਜ਼ ਕਰਨ ਲਈ ਕਹਿੰਦੇ ਹੋ, ਪਰ ਜਦੋਂ ਤੁਸੀਂ ਪ੍ਰੈਜ਼ੀਡੈਂਟ ਬਣ ਜਾਂਦੇ ਹੋ ਫਿਰ ਤੁਸੀਂ ਸਿਰਫ ਉਸ ਸੈਕਸ਼ਨ ਨੂੰ ਜਿਨ੍ਹਾਂ ਨੂੰ ਤੁਸੀਂ ਪਲੀਜ਼ ਕਰਕੇ ਵੋਟਾਂ ਲਈਆਂ ਹੁੰਦੀਆਂ ਉਹਨਾਂ ਨੂੰ ਹੀ, ਉਹਨਾਂ ਦੇ ਤੁਸੀਂ ਪ੍ਰੈਜ਼ੀਡੈਂਟ ਨਹੀਂ ਹੁੰਦੇ, ਤੁਸੀਂ ਸਾਰੇ ਨੇਸ਼ਨ ਦੇ ਪ੍ਰੈਜ਼ੀਡੈਂਟ ਹੁੰਦੇ ਹੋ। ਔਰ ਤੁਹਾਡਾ ਜਿਹੜਾ ਪਹਿਲਾ ਐਡਰੈਸ ਹੁੰਦਾ ਉਹਦੇ ਵੱਲ ਹਰ ਇੱਕ ਦੀ ਨਜ਼ਰ ਹੁੰਦੀ ਹੈ ਵੀ ਤੁਸੀਂ ਕਿਵੇਂ ਐਜ਼ ਏ ਯੂਨੀਫਾਈਂਗ ਫੋਰਸ ਜੀ ਇਕੱਠੇ ਕਰਨ ਦੀ ਗੱਲ ਕਰਦੇ ਹੋ, ਔਰ ਅੱਗੋਂ ਲਈ ਤੁਹਾਡੇ ਤੋਂ ਕੀ ਪ੍ਰੋਗਰਾਮ ਨਿਕਲਦੇ ਨੇ। ਔਰ ਇਸ ਵਾਰ ਦਾ ਸਾਰਾ ਹੀ ਜਿਹੜਾ ਪ੍ਰੈਜ਼ੀਡੈਂਸ਼ੀਅਲ ਕੈਂਪੇਨ ਇਹੀ ਨਹੀਂ, ਫਾਈਨਲ ਜਦੋਂ ਹਿਲਰੀ ਔਰ ਡੋਨਲਡ ਟਰੰਪ ਦੀ ਟੱਕਰ ਸੀ, ਪਰ ਵਿਦਨ ਰਿਪਬਲਿਕਨਸ ਦੇ ਵੀ ਜਿਹੜੀ ਹੈ ਪ੍ਰਾਇਮਰੀ ਦਾ ਜਿਹੜਾ ਕੰਟੈਸਟ ਸੀ, ਜਿਹੜਾ ਡੋਨਲਡ ਟਰੰਪ ਨੇ ਜਿੱਤਿਆ। ਔਰ ਇਹਦੇ ਬਾਵਜੂਦ ਕਿ ਡੋਨਲਡ ਟਰੰਪ ਕਦੇ ਕਿਸੇ ਪਿੰਡ ਦੀ ਪੰਚਾਇਤ ਦਾ ਪੰਚ ਵੀ ਨਹੀਂ ਬਣਿਆ, ਕਦੇ ਇੱਥੇ ਕੌਂਸਲਮੈਨ ਵੀ ਨਹੀਂ ਬਣਿਆ, ਨਿਊਯਾਰਕਰ ਹੀ ਹੈ ਵੈਸੇ ਤਾਂ ਜੀ, ਤੇ ਉਹਨੇ ਰਿਪਬਲਿਕਨਸ ਦੀ ਪ੍ਰਾਇਮਰੀ ਵੀ ਜਿੱਤੀ। ਵੱਡੇ ਵੱਡੇ ਜਿਹੜੇ ਉਹਨਾਂ ਦੇ ਦਾਅਵੇਦਾਰ ਸੀ ਉਹਨਾਂ ਨੂੰ ਜਿਹੜਾ ਡਿਫੀਟ ਕੀਤਾ, ਔਰ ਫਿਰ ਉਹਨੇ ਪ੍ਰੈਜ਼ੀਡੈਂਸ਼ੀਅਲ ਰੇਸ ਵੀ ਜਿੱਤੀ। ਔਰ ਇਸ ਸਾਰੇ 'ਚ ਜਿਹੜਾ ਉਹਦੀ ਪ੍ਰਾਇਮਰੀ ਕੈਂਪੇਨ 'ਚ ਵੀ ਜਿਸ ਕਿਸਮ ਦੇ ਮੁੱਦੇ ਜਾਂ ਜਿਹੋ ਜਿਹੀ ਲੈਂਗੁਏਜ ਔਰ ਜਿਸ ਕਿਸਮ ਦਾ ਡਿਵਾਈਸਿਵ ਪਾਰਟ ਸਾਹਮਣੇ ਆਇਆ, ਉਹ ਪ੍ਰੀ-60 ਈਰਾ ਦੀ ਯਾਦ ਵੀ ਕਰਵਾਉਂਦਾ ਸੀ। ਕਿਉਂਕਿ ਅਸੀਂ ਜ਼ਿਕਰ ਕੀਤਾ ਸੀ ਕਿ 60s ਦੇ ਵਿੱਚ ਕਿਵੇਂ ਸਿਵਲ ਲਿਬਰਟੀ ਮੂਵਮੈਂਟ, ਜਿਹਦੇ 'ਚ ਹਰ ਇੱਕ ਨੇ ਇੱਕ ਦੂਜੇ ਦਾ ਹੱਥ ਫੜਿਆ, ਉਹ ਸਿਰਫ ਕਾਲਿਆਂ ਤੱਕ ਮਹਿਦੂਦ ਨਹੀਂ ਸੀ ਕਿ ਮਾਰਟਨ ਲੂਥਰ ਕਿੰਗ ਜਾਂ ਉਹਨਾਂ ਦੇ ਸਾਥੀ, ਉਸ ਦੇ ਵਿੱਚ ਯਹੂਦੀ ਵੀ ਸਨ, ਉਹਦੇ ਜਿਹੜੇ ਲਿਬਰਲ ਵਿਚਾਰਧਾਰਾ ਦੇ ਗੋਰੇ ਜਿਹੜੇ ਮਹਿਸੂਸ ਕਰਦੇ ਸੀ ਵੀ ਰੇਸਿਜ਼ਮ ਬਹੁਤ ਮਾੜੀ ਚੀਜ਼ ਰਹੀ ਹੈ ਔਰ ਅਸੀਂ ਬਹੁਤ ਧੱਕਾ ਕੀਤਾ, ਉਹ ਵੀ ਸਨ। ਮੀਡੀਆ ਦੇ ਵੀ ਫੁੱਲ ਸਪੋਰਟ ਸੀ, ਅਦਰਵਾਈਜ਼ ਉਹ ਮੂਵਮੈਂਟ ਕਦੇ ਵੀ ਕਾਮਯਾਬ ਨਾ ਹੁੰਦੀ। ਔਰ ਉਸ ਨੇ ਇੱਕ ਨਵੇਂ ਅਮਰੀਕਾ ਵੱਲ ਤੋਰਿਆ ਸੀ, ਔਰ ਉਹ ਸਾਰੀ ਸੋਚ ਦਾ ਹੀ ਨਤੀਜਾ ਸੀ ਕਿ ਅਲਟੀਮੇਟਲੀ ਉਸ ਤੋਂ ਲਗਭਗ 50 ਸਾਲ ਬਾਅਦ
ਜਿਹੜੇ ਪ੍ਰੈਜ਼ੀਡੈਂਟ ਓਬਾਮਾ ਜਿਹੜੇ ਨੇ ਉਹ ਵਾਈਟ ਹਾਊਸ 'ਚ ਪਹੁੰਚ ਗਏ ਸੀ ਔਰ ਉਹ ਵੀ ਔਰ ਜਿਹੜੀ ਫਸਟ ਇਨੋਗ੍ਰੇਸ਼ਨ ਦੇ ਵੇਲੇ 2 ਮਿਲੀਅਨ ਦੇ ਲਗਭਗ ਲੋਕਾਂ ਦਾ ਉੱਥੇ ਆਉਣਾ ਉਹ ਇਸ ਗੱਲ ਵੱਲ ਵੀ ਸੰਕੇਤ ਸੀ ਕਿ ਵੀ ਹੈਵ ਲੈਫਟ ਦਾ ਪਾਸਟ ਬਿਹਾਈਂਡ, ਕਿ ਅਸੀਂ ਉਹਨੂੰ ਪਿੱਛੇ ਛੱਡ ਦਿੱਤਾ ਹੈ ਔਰ ਹੁਣ ਅਸੀਂ ਇੱਕ ਨਵੇਂ ਅਮਰੀਕਾ 'ਚ ਜਿੱਥੇ ਰੇਸਿਜ਼ਮ ਨਹੀਂ ਹੈ, ਜਿੱਥੇ ਜਿਹੜੀ ਹੈ ਜੈਂਡਰ, ਧਰਮ, ਰੇਸ ਔਰ ਦੂਸਰੀ ਜਿਹੜੀ ਹੈ ਉਸ ਦੇ ਬਿਨਾਂ ਡਿਸਕ੍ਰਿਮੀਨੇਸ਼ਨ ਤੋਂ ਵੀ ਆਰ ਯੂਨਾਈਟਿਡ ਐਜ਼ ਅ ਪੀਪਲ। ਔਰ ਉਹ ਇੱਕ ਬੜੀ ਜਿਹੜੀ ਹੈ ਥ੍ਰਿਲਿੰਗ ਮੂਮੈਂਟ ਸੀ, ਬੜੀ ਜਿਹਨੂੰ ਤੁਸੀਂ ਜਦੋਂ ਉਹ ਸਾਰੇ ਪਲ ਦੇਖਦੇ ਹੋ ਕਿ ਵੀ ਕਿੰਨੀ ਵੱਡੀ ਤਬਦੀਲੀ ਸੀ। ਸੋ ਇਸ ਵਾਰ ਜਿਹਨੂੰ ਸਾਡੇ ਉਰਦੂ ਵਾਲੇ ਬਰਕਸ ਕਹਿੰਦੇ ਨੇ ਕਿ ਵੀ ਹਰ ਚੀਜ਼ ਉਸ ਦੇ ਉਲਟ ਸੀ, ਕਿਉਂਕਿ ਕੈਂਪੇਨ ਇੰਨਾ ਕੁ ਡਿਵਾਈਸਿਵ ਸੀ ਔਰ ਇੱਕ ਪਾਸੇ ਜਿਹੜੀ ਜਿਹਨੂੰ ਹਰਾਇਆ ਟਰੰਪ ਨੇ, ਪੋਪੂਲਰ ਵੋਟ ਜਿਹੜੀ ਹੈ ਹਿਲਰੀ ਕਲਿੰਟਨ ਨੇ 2 ਮਿਲੀਅਨ ਜ਼ਿਆਦਾ ਵੋਟਾਂ ਲਈਆਂ ਜੀ ਔਰ ਜਿਹੜੀਆਂ ਇਲੈਕਟਰਲ ਵੋਟਾਂ ਦੇ ਵਿੱਚ ਵੀ ਡੋਨਲਡ ਟਰੰਪ ਜਿੱਤਿਆ, ਜਿਹੜੀਆਂ ਕੀ ਸਟੇਟਾਂ ਸੀ ਮਿਸ਼ੀਗਨ ਜਾਂ ਪੈਨਸਿਲਵੇਨੀਆ, ਉਹ ਸਿਰਫ 70,000 ਵੋਟ ਜੇ ਦੂਜੇ ਪਾਸੇ ਪੈ ਜਾਂਦੀ ਤਾਂ ਇਲੈਕਟਰਲ 'ਚ ਵੀ ਡਿਫੀਟ ਹੁੰਦਾ। ਸੋ ਆਲਰੇਡੀ ਜੇ ਇਹ ਕਿਹਾ ਜਾਏ ਕਿ ਡੋਨਲਡ ਟਰੰਪ ਨੂੰ ਮੈਜੋਰਿਟੀ ਮੈਂਡੇਟ ਨਹੀਂ ਸੀ ਔਰ ਜਿਹੜੇ ਇਸ਼ੂ ਖੜੇ ਕੀਤੇ ਗਏ ਉਹ ਬਹੁਤ ਡਿਵਾਈਸਿਵ ਸੀ। ਸੋ ਕੁੱਲ ਮਿਲਾ ਕੇ ਬਹੁਤਿਆਂ ਨੂੰ ਇਹ ਆਸ ਸੀ ਕਿ ਜਿਹੜਾ ਉਹਨਾਂ ਦਾ ਐਡਰੈਸ ਹੋਏਗਾ ਉਹ ਟੇਕਿੰਗ ਤੋਂ ਬਾਅਦ ਉਹ ਇੱਕ ਯੂਨੀਫਾਈਂਗ ਫੈਕਟਰ ਹੋਏਗਾ ਜੀ, ਪਾਸਟ ਨੂੰ ਜਿਹੜਾ ਉਹ ਭੁਲਾ ਕੇ ਨਵੀਂ ਗੱਲ ਕੀਤੀ ਜਾਏਗੀ। ਲੇਕਿਨ ਮੈਂ ਅੱਜ ਆਲਮੋਸਟ ਸਾਰਾ ਦਿਨ ਜਿੱਥੇ ਮੈਂ ਖੁਦ ਵਾਚ ਕੀਤੀ ਹਰ ਘੜੀ ਪਹਿਲੇ ਸ਼ੁਰੂਆਤੀ ਦੌਰ ਤੋਂ ਲੈ ਕੇ ਉੱਥੇ, ਉਸ ਤੋਂ ਬਾਅਦ ਮੈਂ ਅਦਰ ਦੈਨ ਜਿਹੜਾ ਕਿ ਜਿਹੜੇ ਐਨਾਲਿਸਟ ਟੀਵੀ ਤੇ ਇਨਸਟੈਂਟ ਐਨਾਲਾਈਜ਼ ਕਰਦੇ ਨੇ ਉਹਨਾਂ ਤੋਂ ਇਲਾਵਾ ਨਿਊਯਾਰਕ ਟਾਈਮਜ਼, ਵਾਲ ਸਟਰੀਟ ਜਰਨਲ, US ਟੂਡੇ, LA ਟਾਈਮਜ਼, ਉਹਨਾਂ ਸਾਰਿਆਂ ਦੇ ਐਨਾਲਿਸਟ ਨੂੰ ਵੀ ਦੇਖਿਆ ਜੀ, ਕਿਸੇ ਨੇ ਵੀ ਕੋਈ ਨਵੀਂ ਰੇ ਆਫ ਹੋਪ ਦੀ ਗੱਲ ਨਹੀਂ ਕੀਤੀ, ਕਿਉਂਕਿ ਆਲਮੋਸਟ ਉਹਨਾਂ ਦੀ ਜਿਹੜੀ 16 ਮਿੰਟ ਦੀ ਸਪੀਚ ਸੀ ਡੋਨਲਡ ਟਰੰਪ ਦੀ, ਉਹ ਉਹਨਾਂ ਹੀ ਇਸ਼ੂਜ਼ ਦਾ ਦੁਹਰਾ ਸੀ। ਲੈਂਗੁਏਜ ਥੋੜ੍ਹੀ ਜਿਹੀ ਸਫਿਸਟੀਕੇਟ ਸੀ, ਕੁਛ ਵੀ ਬਦਲਿਆ ਨਹੀਂ ਸੀ। ਸੋ ਪਰ ਉਸ ਦਾ ਮੈਂ ਟੈਕਸਟ ਵੀ ਜਿਹੜਾ ਓਰੀਜਨਲ ਸਾਰਾ ਕੱਢ ਲਿਆ ਔਰ ਉਹਨੂੰ ਮੈਂ ਡਿਸਕਸ ਕਰਾਂਗਾ। ਪਰ ਉਸ ਤੋਂ ਪਹਿਲਾਂ ਜਿਹੜੀ ਗੱਲ, ਇੱਕ ਸਾਡੇ ਬਹੁਤ ਸਾਰੇ ਜਿਹੜੇ ਦਰਸ਼ਕ ਇਸ ਜਿਨ੍ਹਾਂ ਨੇ ਦੇਖਿਆ ਹੋਏਗਾ ਉਹਨਾਂ ਨੂੰ ਜ਼ਰੂਰ ਲੱਗਾ ਹੋਏਗਾ ਵੀ ਕਿਵੇਂ ਇਹ ਸਾਰੀ ਸੈਰੇਮਨੀ ਕੀ ਹੁੰਦੀ ਹੈ। ਅਮਰੀਕਨ ਪ੍ਰੈਜ਼ੀਡੈਂਸੀ ਦੀ ਹਿਸਟਰੀ 1789 ਤੇ ਜਾਂਦੀ ਹੈ, ਪ੍ਰੈਜ਼ੀਡੈਂਟ ਜਾਰਜ ਵਾਸ਼ਿੰਗਟਨ ਦੇ ਜ਼ਮਾਨੇ ਤੋਂ, ਔਰ ਬਹੁਤ ਸਾਰੀਆਂ ਚੀਜ਼ਾਂ ਜਿਹਨੂੰ ਪਰੰਪਰਾ ਜਾਂ ਟ੍ਰੈਡੀਸ਼ਨ ਦੇ ਥੱਲੇ ਕੰਟੀਨਿਊ ਕੀਤਾ ਜਾਂਦਾ ਹੈ। ਤੁਹਾਨੂੰ ਇੱਕ ਚੰਗੇ ਮੁਲਕ 'ਚ ਬੈਠੇ ਹੋਣ ਦਾ ਅਹਿਸਾਸ ਵੀ ਹੁੰਦਾ ਹੈ ਕਿ ਜਿਸ ਅੰਦਾਜ਼ ਦੇ ਵਿੱਚ ਹਰ ਚੀਜ਼, ਹਰ ਇੱਕ ਸਟੈਪ ਮਿਣਿਆ ਹੋਇਆ ਹੈ, ਪਲ ਮਿਣੇ ਹੋਏ ਨੇ ਇੱਕ ਗ੍ਰੇਸ ਦੇ ਨਾਲ। ਬੇਸ਼ੱਕ ਪ੍ਰੈਜ਼ੀਡੈਂਟ ਓਬਾਮਾ ਬਾਰੇ ਜਾਂ ਜਿਹੜਾ ਇਹ ਸਾਰੇ ਐਡਮਿਨਿਸਟ੍ਰੇਸ਼ਨ ਦੇ ਬਾਰੇ ਕੀ ਨਹੀਂ ਕਿਹਾ ਡੋਨਲਡ ਟਰੰਪ ਨੇ, ਪਰ ਇਹ ਅਮਰੀਕਨ ਇੱਕ ਪਰੰਪਰਾ ਜਾਂ ਟ੍ਰੈਡੀਸ਼ਨ ਦਾ ਹਿੱਸਾ ਸੀ ਕਿ ਕਿਵੇਂ ਉਹਨੂੰ ਵੈਲਕਮ ਵਾਈਟ ਹਾਊਸ ਕੀਤਾ ਓਬਾਮਾ ਔਰ ਮਿਸ਼ਲ ਨੇ। ਮਾਰਨਿੰਗ ਕਾਫੀ ਸੀ ਉਹਨਾਂ ਦੇ ਨਾਲ। ਫਿਰ ਜਾਣ ਤੋਂ ਪਹਿਲਾਂ ਪ੍ਰੈਜ਼ੀਡੈਂਟ ਓਬਾਮਾ ਨੇ ਇੱਕ ਲੈਟਰ ਲਿਖਿਆ ਜਿਹੜਾ ਹਰ ਪ੍ਰੈਜ਼ੀਡੈਂਟ ਲਿਖਦਾ ਜਦੋਂ ਨਵਾਂ ਆਉਂਦਾ ਹੈ। ਉਹ ਕਾਈਂਡ ਆਫ ਐਡਵਾਈਸ ਵੀ ਹੁੰਦੀ ਹੈ, ਉਹ ਇੱਕ ਜੈਸਚਰ ਵੀ ਹੁੰਦਾ ਹੈ। ਫਿਰ ਜਿਹੜੀਆਂ ਫਸਟ ਲੇਡੀਜ਼ ਨੇ ਐਕਸ ਔਰ ਜਿਹੜੀ ਬਣੇ ਉਹਨਾਂ ਦਾ ਕਿਵੇਂ ਉਹਨਾਂ ਦਾ ਫਿਰ ਇੱਕ ਇੱਕ ਕਰਕੇ ਬਾਹਰ ਆਉਣਾ, ਦੋਨਾਂ ਕਪਲਸ ਦਾ ਆਉਣਾ, ਔਰ ਜਿਵੇਂ ਓਬਾਮਾ ਨੇ ਗ੍ਰੇਸਫੁਲੀ ਇਹ ਸਾਰੇ ਨੂੰ ਹੈਂਡਲ ਕੀਤਾ, ਮਿਸ਼ਲ ਓਬਾਮਾ ਨੇ ਵੀ। ਔਰ ਉਦੋਂ ਈਵਨ ਡੋਨਲਡ ਟਰੰਪ ਜਾਂ ਉਹਨਾਂ ਦੀ ਵਾਈਫ ਮੈਲਾਨੀਆ ਟਰੰਪ, ਉਹਨਾਂ ਦਾ ਵੀ ਜਿਹੜਾ ਬਿਹੇਵ ਸੀ ਉਹ ਇੱਕ ਗ੍ਰੇਸਫੁਲ ਸੀ। ਸੋ ਮੈਂ ਸਮਝਦਾ ਹਾਂ ਵੀ ਇਹ ਸਾਡੇ ਵਰਗੀ ਸੁਸਾਇਟੀ ਜਿੱਥੇ ਜਾਂ ਇੱਥੇ ਅਸੀਂ ਜਿਸ ਕਿਸਮ ਦਾ ਬਿਹੇਵ ਈਵਨ ਛੋਟੇ ਲੈਵਲ 'ਤੇ ਵੀ ਕਰਦੇ ਹਾਂ, ਗੁਰਦੁਆਰਾ ਕਮੇਟੀਆਂ ਦਾ ਇੱਕ ਦਾ ਦੂਜੀ ਨੂੰ ਚਾਰਜ ਦੇਣਾ ਹੋਏ ਤਾਂ ਤੁਸੀਂ ਕਦੇ ਉਹ ਸੋਚ ਵੀ ਨਹੀਂ ਸਕਦੇ ਕਿ ਵੀ ਇਸ ਕਿਸਮ ਦਾ ਮਾਹੌਲ ਹੁੰਦਾ ਹੈ। ਸੋ ਉਹ ਇੱਕ ਆਪਣੇ ਆਪ ਦੇ ਵਿੱਚ ਬਿਊਟੀ ਵੀ ਸੀ ਸਿਸਟਮ ਦੀ ਕਿ ਕਿਵੇਂ ਗ੍ਰੇਸਫੁਲੀ ਜਿਹੜਾ ਉਹਨਾਂ ਨੇ ਰਿਸੀਵ ਕੀਤਾ। ਔਰ ਫਿਰ ਜਿਹੜੇ ਐਕਸ ਪ੍ਰੈਜ਼ੀਡੈਂਟਸ ਦਾ ਆਉਣਾ, ਔਰ ਇਹ ਵੀ ਅਮਰੀਕਾ ਦੀ ਇੱਕ ਮੈਂ ਸਮਝਦਾ ਕਿ ਵੀ ਜਦੋਂ ਅਸੀਂ ਹੈਲਥ ਸਾਇੰਸਿਸ ਦੀ ਗੱਲ ਕਰਦੇ ਹਾਂ, ਲੰਬੀ ਉਮਰ ਦੀ ਗੱਲ ਕਰਦੇ ਹਾਂ, ਲੌਂਜੇਵਿਟੀ ਦੀ, ਕਿ ਅੱਜ ਸਾਡੇ ਤਾਂ ਉੱਥੇ ਮਰੇ ਪਏ ਨੂੰ ਭਾਵੇਂ ਕੋਈ ਕੁਰਸੀ ਤੋਂ ਉਤਾਰ ਦੇ, ਜਿਹੜੇ ਬਹਿ ਜਾਂਦਾ ਕੁਰਸੀ ਤੋਂ ਛੱਡਦਾ ਹੀ ਨਹੀਂ ਹੈ। ਲੇਕਿਨ ਇੱਥੇ ਤੁਸੀਂ ਦੇਖਦੇ ਹੋ ਵੀ ਜਿਹੜੇ ਨੇ ਐਕਸ ਪ੍ਰੈਜ਼ੀਡੈਂਟ, ਬੇਸ਼ੱਕ ਸੀਨੀਅਰ ਬੁਸ਼ ਔਰ ਉਹਨਾਂ ਦੇ ਘਰੋਂ ਬਾਰਬਰਾ ਬੁਸ਼, ਉਹ ਹਸਪੀਟਲਾਈਜ਼ ਨੇ, ਉਹ ਨਹੀਂ ਆ ਸਕੇ, ਉਹਨਾਂ ਨੇ ਆਪਣੀਆਂ ਵਿਸ਼ੇਸ ਭੇਜੀਆਂ। ਲੇਕਿਨ ਪ੍ਰੈਜ਼ੀਡੈਂਟ ਜਿਮੀ ਕਾਰਟਰ,
ਬਿਲ ਕਲਿੰਟਨ ਔਰ ਜੂਨੀਅਰ ਬੁਸ਼, ਇਹ ਜਿਹੜੇ 4 ਪ੍ਰੈਜ਼ੀਡੈਂਟ, ਆਫ ਕੋਰਸ ਓਬਾਮਾ, ਸੋ ਇਹ ਮੌਜੂਦ ਸਨ, ਉਹਨਾਂ ਦੀਆਂ ਵਾਈਵਸ ਵੀ, ਫਸਟ ਲੇਡੀਜ਼ ਵੀ। ਔਰ ਮੈਂ ਸਮਝਦਾ ਵੀ ਖਾਸ ਤੌਰ ਤੇ ਜਿਹੜਾ ਮੇਰੇ ਲਈ ਇੱਕ ਇਮੋਸ਼ਨਲ ਪਲ ਵੀ ਸੀ ਈਵਨ ਹਿਲਰੀ ਕਲਿੰਟਨ ਦਾ ਹੋਣਾ। ਉਹਨੇ, ਹਿਲਰੀ ਨੇ, ਔਰ ਪੂਰੀ ਗ੍ਰੇਸਫੁਲੀ ਉਹਨੇ ਬਿਹੇਵ ਕੀਤਾ, ਨਹੀਂ ਤਾਂ ਜਿਸ ਕਿਸਮ ਦੀ ਉਹਨੇ ਟਫ ਬੈਟਲ ਲੜੀ, ਜਿਸ ਕਿਸਮ ਦੀ ਹਿਲਰੀ ਦਾ ਕਰੁੱਕ ਇਹ ਸ਼ਬਦ ਇਸਤੇਮਾਲ ਕਰਦਾ ਸੀ ਡੋਨਲਡ ਟਰੰਪ, ਲੇਕਿਨ ਇਹਦੇ ਬਾਵਜੂਦ, ਔਰ ਇਹ ਜੇ ਤੁਸੀਂ ਗ੍ਰੇਸ ਦੀ ਗੱਲ ਕਰਦੇ ਹੋ, ਡੋਨਲਡ ਟਰੰਪ ਦੀ ਇਹ ਗ੍ਰੇਸ ਹੁੰਦੀ ਕਿ ਜਿੱਥੇ ਉਹਨੇ ਆਪਣੀ ਸਪੀਚ ਦੀ ਬਿਗਨਿੰਗ ਦੇ ਵਿੱਚ ਸ਼ੁਕਰੀਆ ਜਿਹੜਾ ਹੈ ਪ੍ਰੈਜ਼ੀਡੈਂਟ ਓਬਾਮਾ ਦੇ ਲਈ, ਜਿਹੜਾ ਹੈ ਉਹ ਵੀ ਉਹਨਾਂ ਦੇ ਕੋਈ ਐਡਮਿਨਿਸਟ੍ਰੇਟਿਵ ਨੀਤੀਆਂ ਨਹੀਂ ਕਿ ਵੀ ਇਹ ਜਿਹੜਾ ਟ੍ਰਾਂਜੀਸ਼ਨ ਦੇ ਵਿੱਚ ਗ੍ਰੇਸਫੁਲੀ ਹੈਂਡਲ ਕੀਤਾ, ਉਹਨੂੰ ਮੈਗਨੀਫੀਸ਼ੈਂਟ ਕਿਹਾ, ਉਹਦੇ 'ਚ ਆਪਣਾ ਕੱਦ ਡੋਨਲਡ ਟਰੰਪ ਦਾ ਵੱਧਦਾ ਜੇ ਹਿਲਰੀ ਕਲਿੰਟਨ ਨੂੰ ਵੀ ਉਹ ਐਕਨੋਲੇਜ ਕਰਦਾ, ਪਰ ਇਸ ਕਿਸਮ ਦਾ ਤਾਂ ਉਹ ਹੈ ਨਹੀਂ, ਸਿੰਗਲ ਟਰੈਕ ਮਾਈਂਡ ਹੈ। ਸੋ ਕੁੱਲ ਮਿਲਾ ਕੇ ਇਹ ਐਕਸ ਪ੍ਰੈਜ਼ੀਡੈਂਟਸ ਦਾ ਹੋਣਾ, ਇਹ ਵੀ ਉਸ ਸਿਸਟਮ ਦੀ ਕੰਟੀਨਿਊਟੀ ਹੈ। ਫਿਰ ਅਸੀਂ ਦੂਸਰਾ ਪਾਰਟ ਦੇਖਦੇ ਹਾਂ ਕਿ ਬਹੁਤ ਵਾਰ ਜਦੋਂ ਧਰਮ ਦੀ ਗੱਲ ਹੁੰਦੀ ਹੈ, ਮਜ਼ਹਬ ਦੀ ਗੱਲ ਹੁੰਦੀ ਹੈ, ਸਾਡੇ ਜਦੋਂ ਅਕਾਲੀ ਕਿਸਮ ਦੇ ਲੋਕ ਜਿਨ੍ਹਾਂ ਨੂੰ ਕੋਈ ਬਹੁਤੀ ਥਿਓਲੋਜੀਕਲ ਡੈਪਥ ਦੀ ਤਾਂ ਸਮਝ ਨਹੀਂ ਹੁੰਦੀ, ਉਹ ਇੱਕ ਸਟੇਟਮੈਂਟ ਦੁਹਰਾ ਦਿੰਦੇ ਨੇ ਜੀ ਧਰਮ ਤੇ ਸਿਆਸਤ ਸਾਡੇ 'ਚ ਇੱਕੋ ਹੈ। ਹਾਲਾਂ ਮੀਰੀ ਪੀਰੀ ਦਾ ਕਨਸੈਪਟ ਹੈ ਪਰ ਉਹਦੀਆਂ ਡਿਫਰੈਂਟ ਕੋਨੋਟੇਸ਼ਨਸ ਨੇ। ਇਹਨਾਂ ਨੂੰ ਜਦੋਂ ਇਹ ਅਮਰੀਕਨਾਂ ਜਾਂ ਵੈਸਟਰਨ ਨੂੰ ਸਮਝਾਇਆ ਜਾਂਦਾ ਤਾਂ ਉਹਨਾਂ ਦੇ ਦਿਮਾਗ 'ਚ ਚਰਚ ਐਂਡ ਸਟੇਟ ਹੁੰਦਾ ਹੈ ਕਿ ਜੀ ਇਹ ਤਾਂ ਇਹਦਾ ਮਤਲਬ ਇਹ ਹੈ ਕਿ ਜਿਵੇਂ ਕਦੇ ਕੈਲਿਫ ਸੀ, ਖਲੀਫਾ ਸੀ, ਕਿ ਉਹ ਰਿਲੀਜੀਅਸ ਹੈਡ ਵੀ ਸੀ ਔਰ ਪੋਲੀਟੀਕਲ ਵੀ ਸੀ। ਲੇਕਿਨ ਜੇ ਤੁਸੀਂ ਅੱਜ ਦੀ ਸੈਰੇਮਨੀ ਜਿਨ੍ਹਾਂ ਨੇ ਦੇਖੀ ਆ ਉਹ ਦੇਖਣਗੇ ਕਿ ਇਹਦੇ ਬਾਵਜੂਦ ਕਿ ਅਮਰੀਕਾ ਦੇ ਵਿੱਚ ਕਨਸਟੀਟਿਊਸ਼ਨਲੀ ਚਰਚ ਔਰ ਸਟੇਟ ਬਿਲਕੁਲ ਸੈਪਰੇਟ ਨੇ, ਉਹਨਾਂ ਦਾ ਕੋਈ ਇੱਕ ਦੂਜੇ ਦੇ ਨਾਲ ਤਾਲੁਕ ਨਹੀਂ ਹੈ, ਲੇਕਿਨ ਇਹਦੇ ਬਾਵਜੂਦ ਸਾਰੀ ਸੈਰੇਮਨੀ ਦੇ ਉੱਤੇ ਕ੍ਰਿਸਚੀਅਨਿਟੀ ਦਾ ਤੁਸੀਂ ਹਾਵੀ ਹੋਣਾ ਦੇਖਦੇ ਹੋ। ਔਰ ਜਦੋਂ ਪ੍ਰੈਜ਼ੀਡੈਂਟ ਓਥ ਲੈ ਰਹੇ ਸੀ, ਓਥ ਲੈਂਦੇ ਨੇ, ਔਰ ਦੂਜੇ ਪਾਸੇ ਉਹਨਾਂ ਦੀ ਜਿਹੜੀ ਵਾਈਫ ਹੈ ਮੈਲਾਨੀਆ, ਉਹਨੇ 2 ਬਾਈਬਲਸ ਜਿਹੜੀਆਂ ਨੇ ਉਹ ਹੱਥ ਦੇ ਵਿੱਚ ਫੜੀਆਂ ਹੋਈਆਂ ਸੀ। ਇੱਕ ਬਾਈਬਲ ਜਿਹੜੀ ਅਬਰਾਹਿਮ ਲਿੰਕਨ ਦੀ ਬਾਈਬਲ ਹੈ, ਉਹ ਜਿਹੜੀ ਯੂਜੂਅਲੀ ਜਿੰਨੇ ਪ੍ਰੈਜ਼ੀਡੈਂਟਸ ਨੇ ਵੀ ਅੱਜ ਤੱਕ ਸਹੁੰ ਚੁੱਕੀ ਹੈ ਉਹ ਬਾਈਬਲ ਤੇ ਹੀ ਚੁੱਕਦੇ ਨੇ, ਔਰ ਪ੍ਰੈਜ਼ੀਡੈਂਟ ਓਬਾਮਾ ਨੇ ਵੀ ਇਹ ਲਿੰਕਨ ਵਾਲੀ ਬਾਈਬਲ ਜਿਹੜੀ ਹੈ, ਪਰ ਉਹਨੇ ਕਿਹਾ, ਡੋਨਲਡ ਟਰੰਪ ਨੇ ਕਿਹਾ ਹੋਇਆ ਸੀ ਜੀ ਕਿ ਮੇਰੀ ਮਾਂ ਨੇ ਜਦੋਂ ਮੈਂ ਕਾਲਜ 'ਚੋਂ ਗ੍ਰੈਜੂਏਟ ਹੋਇਆ ਸੀ ਮੈਨੂੰ ਇੱਕ ਬਾਈਬਲ ਦਿੱਤੀ ਸੀ, ਮੈਂ ਉਹਦੇ ਤੇ ਵੀ ਸਹੁੰ ਚੁੱਕਣੀ ਹੈ। ਸੋ ਇੱਕ ਥੱਲੇ ਇੱਕ ਵੱਡੀ ਬਾਈਬਲ ਸੀ, ਉੱਤੇ ਛੋਟੀ ਸੀ, ਉਹਨੇ ਜਿਹੜਾ ਮੈਲਾਨੀਆ ਨੇ ਫੜੀ ਹੋਈ ਸੀ, ਉਹ ਟਰੰਪ ਨੇ ਉਹਦੇ ਤੇ ਹੱਥ ਰੱਖ ਕੇ, ਉਹਦਾ ਇੱਕ ਹੱਥ ਉਹਦੇ ਤੇ ਸੀ, ਦੂਜਾ ਉਹਨੇ ਖੜਾ ਕੀਤਾ ਹੋਇਆ ਸੀ। ਸੋ ਹੁਣ ਜਦੋਂ ਅਸੀਂ ਇੱਕ ਪਾਸੇ ਕਨਸਟੀਟਿਊਸ਼ਨਲੀ ਚਰਚ ਐਂਡ ਸਟੇਟ ਦੀ ਸੈਪਰੇਸ਼ਨ ਦੀ ਗੱਲ ਕਰਦੇ, ਪਰ ਇੱਥੇ ਵੀ ਅਮਰੀਕਨ ਪ੍ਰੈਜ਼ੀਡੈਂਟ, ਔਰ ਇਹ ਕੋਈ ਮੈਂ ਕ੍ਰਿਟੀਕਲ ਨਹੀਂ ਕਹਿ ਰਿਹਾ ਗੱਲ ਤੋਂ, ਕਿਉਂਕਿ ਇਹਨਾਂ ਦੇ ਤਾਂ ਕਰੰਸੀ ਦੇ ਉੱਤੇ ਵੀ ਇਨ ਗੋਡ ਵੀ ਟਰਸਟ ਹੈ ਜੀ। ਸੋ ਲੇਕਿਨ ਗੋਡ ਦਾ ਮਤਲਬ ਜਿਹੜਾ ਹੈ ਉਹ ਜੇ ਉੱਥੇ ਜੇ ਤਾਂ ਰਿਪਰੈਜ਼ੈਂਟੇਸ਼ਨ ਬਾਕੀਆਂ ਦੀ ਬਾਅਦ 'ਚ, ਔਰ ਉਸ ਤੋਂ ਬਿਨਾਂ ਜਿਹੜਾ ਉਹ ਗੀਤ ਪੜ੍ਹੇ ਜਾਂਦੇ ਨੇ, ਜਾਂ ਜਿਹੜਾ ਈਵਨ ਉਹਨੇ ਪੈਸਟ, ਹਾਲਾਂਕਿ ਲੇਡੀ ਚਰਚ ਵਾਲੇ ਨੂੰ ਵੀ ਲਿਆਂਦਾ ਇਹ ਦੱਸਣ ਦੇ ਲਈ ਕਿ ਕ੍ਰਿਸਚੀਅਨਿਟੀ ਦੇ ਵਿੱਚ ਲੇਡੀ ਵੀ ਪੈਸਟਰ ਹੁੰਦੀ ਹੈ, ਔਰ ਜਿਹੜਾ ਰਬਾਈ ਵੀ ਆਇਆ, ਲੇਕਿਨ ਜਿਹੜਾ ਵੱਡਾ ਮਜ਼ਹਬ ਇਸਲਾਮ ਉਹ ਜਿਹਦੇ 'ਚ ਲਗਭਗ 1.5 ਬਿਲੀਅਨ ਤੋਂ ਜ਼ਿਆਦਾ ਲੋਕ ਨੇ ਉਸ ਨੂੰ ਬਿਲੀਵ ਕਰਨ ਵਾਲੇ, ਅਮਰੀਕਾ ਦੇ ਵਿੱਚ ਮਿਲੀਅਨਸ ਆਫ ਅਮਰੀਕਨ ਸਿਟੀਜ਼ਨ ਇਸਲਾਮ 'ਚ ਯਕੀਨ ਕਰਦੇ ਨੇ। ਸੋ ਕੁੱਲ ਮਿਲਾ ਕੇ ਜਿਹੜਾ ਓਵਰਆਲ ਜਿਹੜੀਆਂ ਰੈਫਰੈਂਸਿਸ ਵੀ ਸੀ ਉਹਦੇ 'ਚ ਵੀ ਮੈਥਿਊ ਦੀ ਗੋਸਪਲ ਨੂੰ ਕੋਟ ਕੀਤਾ ਗਿਆ, ਬਾਈਬਲ ਨੂੰ ਕੀਤਾ ਗਿਆ, ਔਰ ਮੈਂ ਜਦੋਂ ਟਰੰਪ ਸਪੀਚ ਦਾ ਹਿੱਸਾ ਦੇਖਾਂਗਾ ਕਿ ਉਹਦੇ 'ਚ ਵੀ ਉਹਨਾਂ ਨੇ ਗੋਡ ਔਰ ਦੂਸਰਾ ਜਿਹੜਾ ਉਹ ਆਪਣੀ ਤਰੀਕੇ ਦੇ ਨਾਲ ਕੀਤਾ। ਸੋ ਕੁੱਲ ਮਿਲਾ ਕੇ ਨੋ ਮੈਟਰ ਕਿੰਨਾ ਤੁਸੀਂ ਕਹੋ ਕਿ ਜੀ ਚਰਚ ਐਂਡ ਸਟੇਟ ਸੈਪਰੇਟ ਹੈ, ਬਟ ਉਹ ਇੱਕ ਸੋਲਮ ਜਿਹੜੀ ਹੈ ਕ੍ਰਿਸਚੀਅਨ ਸੈਰੇਮਨੀ ਦਾ ਤੁਸੀਂ ਇੰਪੈਕਟ ਦੇਖਦੇ ਹੋ। ਫਿਰ ਕੁਝ ਚੀਜ਼ਾਂ ਜਿਹੜੀਆਂ ਸ਼ਾਇਦ ਬਹੁਤਿਆਂ ਨੇ ਨੋਟਿਸ ਨਾ ਕੀਤੀਆਂ ਹੋਣ ਕਿ ਸੁਪਰੀਮ ਕੋਰਟ ਦੇ ਜਸਟਿਸ ਥੋਮਸ ਕਲੈਰੈਂਸ ਨੇ, ਜਿਹਦੀ ਹਾਲਾਂਕਿ ਜਦੋਂ ਕਨਫਰਮੇਸ਼ਨ ਹੋਈ ਰਿਪਬਲਿਕਾਂ ਨੇ ਬਹੁਤ ਜਿਹੜੇ ਨੇ ਉਹ ਟੁਚਰਾਂ ਡਾਈਆਂ ਸੀ, ਉਹਨੇ ਪਹਿਲਾਂ ਵਾਈਸ ਪ੍ਰੈਜ਼ੀਡੈਂਟ ਨੂੰ ਸਹੁੰ ਖਵਾਈ ਜਸਟਿਸ ਨੇ। ਔਰ ਇਹ ਵੀ ਇਸ ਲਈ ਹੁੰਦਾ ਹੈ ਕਿ ਵੀ ਜਦੋਂ ਹੁਣ ਦੋਨੋਂ ਰਿਲੀਵ ਹੋ ਰਹੇ ਨੇ ਪ੍ਰੈਜ਼ੀਡੈਂਟ ਵਾਈਸ ਪ੍ਰੈਜ਼ੀਡੈਂਟ ਜਿਹੜੇ ਪਹਿਲਾਂ ਸੀ,
ਕੱਲ ਨੂੰ ਪ੍ਰੈਜ਼ੀਡੈਂਟ ਇਸ ਸੈਰੇਮਨੀ ਦੇ ਮੌਕੇ ਹੀ ਪ੍ਰੈਜ਼ੀਡੈਂਟ ਨੂੰ ਕੁਝ ਹੋ ਜਾਂਦਾ ਹੈ, ਕੋਈ ਨੁਕਸਾਨ ਕਰ ਦਿੰਦਾ ਉਹਦਾ, ਬਿਮਾਰ ਹੋ ਜਾਂਦਾ, ਕੰਟਰੀ ਇਹ ਨਾ ਹੋਏ ਕਿ ਵੀ ਵਿਦਆਊਟ ਪ੍ਰੈਜ਼ੀਡੈਂਟ ਹੈ। ਸੋ ਪਹਿਲੀ ਸਹੁੰ ਚੀਫ ਜਿਹੜਾ ਆਮ ਜਸਟਿਸ ਹੈ ਉਹਨੇ ਕਰਵਾਈ, ਔਰ ਫਿਰ ਡੋਨਲਡ ਟਰੰਪ ਨੂੰ ਜਿਹੜਾ ਚੀਫ ਜਸਟਿਸ ਜੌਨ ਰਾਬਰਟਸ ਉਹਨੇ ਸਹੁੰ ਚੁਕਾਈ, ਔਰ ਜ਼ਾਹਰ ਹੈ ਕਿ ਦੋਨਾਂ ਨੇ ਹੀ ਬਾਈਬਲ 'ਤੇ ਰੱਖ ਕੇ ਹੱਥ ਸਹੁੰ ਚੁੱਕੀ, ਔਰ ਇਹ ਉਹਨਾਂ ਦੀ ਬੜੀ ਸੈੱਟ ਜਿਹੀ 35 ਵਰਡ ਜਿਹੜੀ ਹੈ ਸਹੁੰ ਹੈ, ਉਹਦੇ 'ਚ ਵੀ ਜਿਹੜੀ ਹੈ ਰੱਬ ਦੀ ਗੱਲ ਹੈ ਔਰ ਫੇਥ ਦੇ ਨਾਲ ਜਿਹੜਾ ਆਪਣੀ ਡਿਊਟੀ ਨਿਭਾਉਣ ਦੀ ਗੱਲ ਹੈ। ਸੋ ਜ਼ਾਹਰ ਹੈ ਕਿ ਵੀ ਇਹ ਦੋਨੋਂ ਹੀ ਪਾਰਟ ਜਿਹੜੇ ਨੇ ਇਹ ਇਸ ਗੱਲ ਵੱਲ ਇਸ਼ਾਰਾ ਕਰਦੇ ਨੇ ਕਿ ਅਲਟੀਮੇਟਲੀ ਨੋ ਮੈਟਰ ਤੁਸੀਂ ਚਰਚ ਐਂਡ ਸਟੇਟ ਸੈਪਰੇਟ ਕਰਨ ਦੀ ਕਿਤੇ ਵੀ ਗੱਲ ਕਰੋ, ਲੇਕਿਨ ਤੁਸੀਂ ਅਲਟੀਮੇਟਲੀ ਆਨਸਰੇਬਲ ਹੁੰਦੇ ਹੋ ਕਿ ਵੀ ਤੁਹਾਨੂੰ ਵੀ ਪਤਾ ਹੈ ਕਿ ਕਿੱਥੇ ਤੁਸੀਂ ਜਾ ਕੇ ਐਂਡ ਹੋਣਾ। ਔਰ ਇਹ ਜਿਹੜੀਆਂ ਇਸ ਕੰਟਰੀ ਦੀਆਂ ਬੇਸਿਕ, ਜਿਹਨੂੰ ਭਾਵੇਂ ਟ੍ਰੈਡੀਸ਼ਨ ਦੇ ਨਾਂ ਥੱਲੇ ਹੀ ਕੀਤਾ ਜਾਂਦਾ ਹੈ, ਉਹ ਬੜੀਆਂ ਵੈਲ ਗਰਾਊਂਡਡ ਨੇ ਇਨ ਕ੍ਰਿਸਚੀਅਨਿਟੀ, ਇਨ ਬਾਈਬਲ। ਔਰ ਉਹ ਬਹੁਤ ਵਾਰੀ ਤੁਸੀਂ ਜਦੋਂ ਇੰਟਰਫੇਥ ਇਹਨਾਂ ਦੀਆਂ ਮੀਟਿੰਗਸ, ਪ੍ਰੇਅਰਸ ਔਰ ਦੂਸਰੇ 'ਚ ਵੀ ਜਾਂਦੇ ਹੋ ਤੇ ਤੁਸੀਂ ਇੱਕ ਪਿਛਲਾ ਵਾਲਾ ਪਾਰਟ ਹੁੰਦਾ ਡੋਮੀਨੇਟ ਜਿਹੜਾ ਹੈ ਉਹ ਉਹੀ ਥਾਟ ਕਰਦਾ। ਸੋ ਕੁੱਲ ਮਿਲਾ ਕੇ ਇਸ ਸਾਰੇ ਦੇ ਵਿੱਚ ਜਿਹੜਾ ਪਾਰਟ ਵਾਈਸ ਪ੍ਰੈਜ਼ੀਡੈਂਟ ਮਾਈਕ ਪੈਂਸ, ਉਹਨੇ ਵੀ ਇੰਡੀਆਨਾ ਦਾ ਗਵਰਨਰ ਹੈ, ਗ੍ਰੇਸਫੁਲੀ ਹੈਂਡਲ ਕੀਤਾ। ਔਰ ਮੈਨੂੰ ਕਈ ਵਾਰੀ ਲੱਗਦਾ ਹੈ ਵੀ ਡੋਨਲਡ ਟਰੰਪ ਦਾ ਤਾਂ ਪਤਾ ਨਹੀਂ ਜਿਸ ਕਿਸਮ ਦੀਆਂ ਨੀਤੀਆਂ ਸੋਚ ਹੈ ਕੀ ਫਿਊਚਰ ਹੋਣਾ, ਬਟ ਮੇ ਬੀ ਮਾਈਕ ਪੈਂਸ ਇੱਕ ਵਾਈਸ ਪ੍ਰੈਜ਼ੀਡੈਂਟ ਦੀ ਚੰਗੀ ਚੋਣ ਹੈ, ਕਿਉਂਕਿ ਜਦੋਂ ਪ੍ਰੈਜ਼ੀਡੈਂਟ ਨੂੰ ਇੰਪੀਚ ਹੁੰਦਾ ਹੈ ਜਾਂ ਕੋਈ ਵੀ ਇਸ ਕਿਸਮ ਦਾ ਹੁੰਦਾ ਹੈ ਤੇ ਫਿਰ ਟੇਕ ਓਵਰ ਕਰਨ ਵਾਲੀ ਲਾਈਨ ਜਿਹੜੀ ਹੈ ਵਾਈਸ ਪ੍ਰੈਜ਼ੀਡੈਂਟ ਦੇ ਹੁੰਦੀ ਹੈ। ਮੈਂ ਕੋਈ ਨੈਗੇਟਿਵ ਨੋਟ ਨਹੀਂ ਸਟ੍ਰਾਈਕ ਕਰ ਰਿਹਾ, ਬਟ ਮੈਨੂੰ ਇਹ ਲੱਗਦਾ ਕਿ ਵੀ ਇਹ ਸਾਰੇ 'ਚ ਜਿਹੜਾ ਅੱਜ ਦਾ ਜਿਹੜਾ ਫੰਕਸ਼ਨ ਹੈ, ਹੁਣ ਉਸ ਦੀ ਜਿਹੜੀ ਜਿਸਟ ਸੀ, ਜਿਵੇਂ ਮੈਂ ਕਿਹਾ ਵੀ ਹਰ ਇੱਕ ਦਾ ਧਿਆਨ ਸੀ ਕਿ ਵੀ ਪ੍ਰੈਜ਼ੀਡੈਂਟ ਕੀ ਕਹੇਗਾ, ਕੀ ਆਪਣੀ ਪਹਿਲੀ ਸਪੀਚ ਦੇ ਵਿੱਚ ਉਹਦੀ ਜਿਹੜੀ ਪਹਿਲਾਂ ਲਈਆਂ ਪੋਜੀਸ਼ਨਸ ਨੇ ਉਹਨਾਂ ਤੋਂ ਡਿਵੀਏਟ ਕਰੇਗਾ, ਕੋਈ ਟੁਗੈਦਰਨੈਸ ਦੀ ਗੱਲ ਕਰੇਗਾ। ਪਰ ਜਿਵੇਂ ਸਾਡੇ ਇੱਥੇ ਬੜੇ ਰਿਸਪੈਕਟੇਬਲ ਸੱਜਣ ਨੇ, ਉਹ ਮੈਨੂੰ ਮਿਲਣ ਆਏ, ਮੈਨੂੰ ਕਹਿੰਦੇ ਕੀ ਸੋਚਦੇ ਹੋ ਤੁਸੀਂ ਅੱਜ ਦੀ ਸਪੀਚ ਬਾਰੇ? ਮੈਂ ਕਿਹਾ ਜੀ ਆਪਣੇ ਪਿਓ ਦਾ ਪੁੱਤਰ ਨਿਕਲਿਆ। ਮੈਂ ਕਿਹਾ ਕਿ ਜੋ ਕਹਿੰਦਾ ਰਿਹਾ ਉਹੀ ਉਹਨੇ ਕਿਹਾ, ਉਹਨੇ ਆਪਣੀ ਕੋਈ ਵੀ ਜਿਹੜੀ ਹੈ ਚੇਂਜ ਨਹੀਂ ਕੀਤੀ ਹੈ ਲਾਈਨ। ਔਰ ਉਹਦੇ 'ਚ 16 ਮਿੰਟ ਦਾ ਟੋਟਲ ਐਡਰੈਸ ਸੀ, ਬਟ ਬਾਕੀ ਤਾਂ ਵੇਰਵੇ 'ਚ ਜਾਣ ਲਈ ਵਕਤ ਨਹੀਂ ਹੈ। ਜਿਵੇਂ ਮੈਂ ਕਿਹਾ ਵੀ ਉਹਨਾਂ ਨੇ ਐਕਨੋਲਜ ਕੀਤਾ ਪ੍ਰੈਜ਼ੀਡੈਂਟ ਓਬਾਮਾ ਨੂੰ, ਮਿਸ਼ੇਲ ਓਬਾਮਾ ਨੂੰ, ਔਰ ਫॉर देयर ग्रेशियस एड थ्रू आउट देयर ट्रांजिशन, ਔਰ ਦੇ ਹੈਵ ਬੀਨ ਮੈਗਨੀਫੀਸ਼ੈਂਟ। ਸੋ ਇਹ ਸ਼ਬਦ ਚਲੋ ਬਹੁਤਿਆਂ ਨੂੰ ਮੈਗਨੀਫੀਸ਼ੈਂਟ ਵੀ ਚੰਗਾ ਲੱਗਾ ਕਿ ਵੀ ਕੀਤਾ। ਹਾਲਾਂ ਇਹ ਇੱਕ ਅਮਰੀਕਾ 'ਚ ਨਹੀਂ ਕਦੇ ਵੀ ਹੁੰਦਾ ਕਿ ਜਦੋਂ ਤੁਹਾਡੇ ਜਿਨ੍ਹਾਂ ਤੋਂ ਤੁਸੀਂ ਲੈ ਰਹੇ ਹੋ 4 ਜਾਂ ਦੂਜੇ 4 ਪ੍ਰੈਜ਼ੀਡੈਂਟ ਬੈਠੇ ਨੇ, ਉਹਨਾਂ ਨੂੰ ਬੈਠਿਆਂ ਤੁਸੀਂ ਉਹਨਾਂ ਨੂੰ ਜਿਹੜਾ ਉਹਨਾਂ ਦੀਆਂ ਨੀਤੀਆਂ, ਉਹਨਾਂ ਨੂੰ ਕਹੋ ਜੀ ਲੁੱਟ ਕੇ ਲੈ ਗਏ, ਖਾ ਗਏ ਵਾਸ਼ਿੰਗਟਨ ਨੂੰ, ਅੱਜ ਗਵਰਨਮੈਂਟ ਅਸੀਂ ਵਾਪਸ ਲੋਕਾਂ ਨੂੰ, ਇਹ ਤਾਂ ਇਵੇਂ ਸੀ ਜਿਵੇਂ ਕਿ ਕੋਈ ਡਿਕਟੇਟਰਸ਼ਿਪ ਤੋਂ ਛੁਟਕਾਰਾ ਪਾਇਆ ਹੋਏ ਤਾਂ ਤੁਸੀਂ ਕਹੋ ਜੀ ਨਾਓ ਦਾ ਥਿੰਗਸ ਬਿਲੋਂਗ ਟੂ ਦਾ ਪੀਪਲ। ਔਰ ਉਹਨਾਂ ਨੇ ਬਿਗਨਿੰਗ ਦੇ ਵਿੱਚ ਹੀ ਇਹ ਲੇ ਕਰ ਦਿੱਤਾ ਸੀ ਕਿ ਕਿਸ ਲਾਈਨ 'ਚ ਉਹਨਾਂ ਨੇ ਜਾਣਾ, ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਟੁਡੇਜ਼ ਸੈਰੇਮਨੀ ਹਾਊਐਵਰ ਹੈਜ਼ ਵੈਰੀ ਸਪੈਸ਼ਲ ਮੀਨਿੰਗ because today we are not merely transferring power from one administration to another or from one party to another, but we are transferring power from Washington DC and giving it back to you the American people। ਕਿ ਵੀ ਜਿਵੇਂ ਇੱਥੇ ਡਿਕਟੇਟਰ ਬੈਠੇ ਸੀ ਪਹਿਲਾਂ ਸਾਰੇ ਜੀ, ਔਰ ਜਿਹੜੀ ਗੱਲ ਇਸ ਸਾਰੇ ਚੋਂ ਡਿਫਰੈਂਟ ਐਨਾਲਿਸਟ ਦਾ ਮੈਂ ਦੇਖਦਾ ਕਿ ਹੁਣ ਤੁਸੀਂ ਬਾਰ ਇੰਨੀ ਹਾਈ ਸੈੱਟ ਕਰਤੀ ਕਿ ਵੀ ਜੇ ਤੁਸੀਂ ਆਹ ਵੀ ਕਰ ਦਿਓਗੇ, ਜੌਬਸ ਵੀ ਮਿਲੀਅਨਸ ਵਾਪਸ ਆ ਜਾਣਗੇ ਔਰ ਇਮੀਗ੍ਰੇਸ਼ਨ ਵੀ ਡੱਕ ਦਿਓਗੇ, ਦੂਜਾ ਵੀ ਕਿ ਵੀ ਅਲਟੀਮੇਟਲੀ ਕਾਂਗਰਸ ਜਿਹਦੇ 'ਚ ਭਾਵੇਂ ਰਿਪਬਲਿਕਨ ਮੈਜੋਰਿਟੀ ਆ, ਉਹ ਸਭ ਤੋਂ ਐਂਬੈਰਸਡ ਲੱਗ ਰਿਹਾ ਸੀ। ਪੌਲ ਰਿਆਨ ਜਿਹੜਾ ਉੱਥੋਂ ਵਿਸਕੌਨਸਨ ਦਾ ਸਪੀਕਰ ਹੈਗਾ ਇਹਨਾਂ ਦਾ, ਮੈਂ ਉਹਨਾਂ ਦਾ ਚਿਹਰੇ ਦੇਖ ਰਿਹਾ ਸੀ, ਔਰ ਦੂਸਰਿਆਂ ਦੇ ਵੀ, ਉਹ ਕਹਿ ਰਹੇ ਨੇ ਵੀ ਇਹ ਤੂੰ ਕਹੀ ਜਾਂਦਾ ਇਹਨੂੰ ਕਰਨਾ ਕਿਨੇ ਜੀ ਔਰ ਉਹ ਬਹੁਤ ਸਾਰੀਆਂ ਪਾਲਿਸੀਜ਼, ਕਿਉਂਕਿ ਜਿਹੜਾ ਡਿਊਰਿੰਗ ਉਹਦੀ ਕੈਂਪੇਨ ਵੀ ਡੋਨਲਡ ਟਰੰਪ ਦਾ ਸੀ ਕਿ ਜੀ ਜੌਬਸ, ਅਮਰੀਕਾ ਦੇ ਮਿਲੀਅਨਸ ਜੌਬ ਚਲੇ ਗਏ, ਲੁਟਾਤ ਤੇ ਦੁਨੀਆ ਅਮੀਰ ਹੋ ਗਈ, ਬਿੱਲੀ ਜਿਹੜੀ ਆ ਦੁੱਧ ਪੀ ਪੀ ਕੇ ਸਾਡਾ ਮੋਟੀ ਹੋ ਗਈ, ਅਸੀਂ ਭੁੱਖੇ ਰਹਿ ਗਏ। ਬਟ ਫੈਕਟ ਆਫ ਦਾ ਮੈਟਰ ਇਜ਼, ਕਿਉਂਕਿ ਜਦੋਂ ਤੁਸੀਂ ਰਿਪਬਲਿਕਨ ਪਾਰਟੀ ਦੇ ਵੀ, ਇੱਕ ਤਾਂ ਛੱਡ ਦਿਓ ਡੈਮੋਕ੍ਰੇਟਾਂ ਨੂੰ, ਤਾਂ ਉਹਨੇ ਜੋ ਕੀਤਾ ਜਾਂ ਕਿਹਾ ਜਾਂ ਕਹਿਣਾ ਸੀ ਜੀ, ਹੁਣ ਇਹ ਜਿਹੜੀਆਂ ਪਾਲਿਸੀਜ਼ ਸੀ, ਵਰਲਡ ਟ੍ਰੇਡ ਦੇ ਸਮਝੌਤੇ, ਆਊਟਰੀਚ ਕਰਨਾ ਵਰਲਡ ਨੂੰ, ਜਿੰਨੇ ਵੀ ਟ੍ਰੇਡ ਐਗਰੀਮੈਂਟਸ ਨੇ, ਇਹ ਸਾਰੇ ਰਿਪਬਲਿਕਨਸ ਨੇ ਇਨੀਸ਼ੀਏਟ ਕੀਤੇ।
ਔਰ ਉਹਨਾਂ ਦੇ ਹੀ ਵੱਡੇ ਵਪਾਰੀ ਨੇ। ਔਰ ਪਿਛਲੇ ਦਿਨਾਂ ਜੀ ਆਇਆ ਵੀ 8 ਜਿਹੜੇ ਅਮੀਰ ਲੋਕ ਨੇ ਜਿਨ੍ਹਾਂ 'ਚੋਂ 6 ਅਮਰੀਕਾ ਦੇ ਨੇ, ਦੁਨੀਆ ਦੀ 60% ਦੌਲਤ ਜਿਹੜੀ ਆ ਉਹਨੂੰ ਓਨ ਕਰਦੇ ਨੇ। ਔਰ ਜਿਹੜੇ ਬਾਹਰਲਿਆਂ 'ਚ ਵੀ ਜਾ ਕੇ ਇਸੇ ਲਈ ਉਹ ਫੈਕਟਰੀਆਂ ਮੈਕਸੀਕੋ 'ਚ ਹੋਣ ਜਾਂ ਚਾਈਨਾ 'ਚ ਹੋਣ, ਬਹੁਤ ਸਾਰੀਆਂ ਤਾਂ ਇਹਨਾਂ ਦੇ ਆਪਣੇ ਇਨਵੈਸਟਰ ਨੇ। ਔਰ ਡੋਨਲਡ ਟਰੰਪ ਦਾ ਜੇ ਆਪਣਾ ਹਾਲ ਦੇਖਣਾ ਹੋਏ, ਔਰ ਅੱਜ ਮੈਂ ਦੇਖ ਰਿਹਾ ਸੀ ਕੋਈ ਇੱਕ ਫੈਸ਼ਨ ਮੈਗਜ਼ੀਨ ਜਾਂ ਦੂਜੀ ਕਹਿ ਰਹੇ ਸੀ, ਉਹਨੂੰ ਕਹਿੰਦੇ ਜੀ ਇਹਦਾ ਆਪਣਾ ਸੂਟ ਜਿਹੜਾ ਹੈ, ਬਹੁਤੇ ਸੂਟ ਟਾਈਆਂ ਮੇਡ ਇਨ ਚਾਈਨਾ ਨੇ। ਔਰ ਤੁਸੀਂ ਕਹਿ ਰਹੇ ਹੋ ਜੀ ਉਹਦੇ 'ਚ ਵੀ ਉਹਨੇ ਕਿਹਾ ਕਿ ਬਾਏ ਅਮਰੀਕਾ, ਬੀ ਅਮਰੀਕਾ, ਦਿਸ ਦੈਟ, ਉਹੀ ਮੋਦੀ ਵਾਲਾ ਹਾਲ ਕਿ ਵੀ ਆਪ ਉਹਦੀਆਂ ਇੱਕ ਨੇ ਗਣਾਈਆਂ ਸੀ ਵੀ 16 ਚੀਜ਼ਾਂ ਜਿਹੜੀਆਂ ਉਹਦੇ ਟੇਬਲ ਲੈਂਪ ਤੋਂ ਲੈ ਕੇ ਤੇ ਸੂਟ ਜੇ ਪਾਏ ਹੁੰਦੇ ਨੇ ਉਹ ਬਾਹਰਲੇ ਨੇ। ਤੁਸੀਂ ਕਹਿ ਰਹੇ ਹੋ ਜੀ ਬਾਏ ਇੰਡੀਆ, ਕਿ ਵੀ ਬੜਾ ਮਾਣ ਹੈ। ਸੋ ਕੁੱਲ ਮਿਲਾ ਕੇ ਜਿਸ ਬੰਦੇ ਦੀਆਂ ਆਪਣੀਆਂ ਇਨਵੈਸਟਮੈਂਟਸ, ਹੁਣ ਤੁਸੀਂ ਕਹੀ ਜਾਓ ਜੀ ਬਾਹਰਲਿਆਂ ਦਾ, ਤੁਸੀਂ ਡੋਨਲਡ ਟਰੰਪ ਨੇ ਪੈਸੇ ਕਿੱਥੋਂ ਬਣਾਏ ਨੇ, ਕਿਹੜੇ ਮੁਲਕ 'ਚ? ਇੰਡੀਆ 'ਚ ਵੀ ਬੈਠਾ ਹੋਇਆ, ਕਿਹੜੇ ਮੁਲਕ 'ਚ ਨਹੀਂ ਹੈ ਜੀ। ਫਿਰ ਤੁਸੀਂ ਕਹੋ ਕਿ ਜੀ ਇਹ ਇੱਥੇ DC ਜਿਹੜਾ ਇਹ ਫੈਟ ਹੋ ਗਿਆ ਔਰ ਲੋਕਾਂ ਨੂੰ ਦਵਾ ਦਿੱਤਾ। ਤੁਸੀਂ ਤਾਂ ਪਿਛਲੇ 30 ਸਾਲ ਟੈਕਸ ਕੋਈ ਨਹੀਂ ਦਿੱਤਾ। ਤੁਸੀਂ ਕਹੋ ਜੀ ਸਮਾਰਟ ਪੀਪਲ ਡੋਂਟ ਪੇ ਟੈਕਸਿਸ। ਤੁਸੀਂ ਕੋਈ ਕਾਲੋਨੀਆਂ ਬਣਾਉਣ ਡਿਵੈਲਪਰ ਕਿ ਜੀ ਅਸੀਂ ਡਿਵੈਲਪ ਕੀਤਾ ਔਰ ਅਸੀਂ ਬਿਲਡਰ, ਤੇ ਤੁਸੀਂ ਵਿੱਚ ਹੀ ਛੱਡ ਆਏ ਬਿਲਡਰ, ਲੋਕਾਂ ਦੀਆਂ ਇਨਵੈਸਟਮੈਂਟਸ ਖਾ ਗਏ ਜੀ। ਸੋ ਕੁੱਲ ਮਿਲਾ ਕੇ ਜਦੋਂ ਤੁਸੀਂ ਕਹਿੰਦੇ ਹੋ, ਅਮਰੀਕਨਾਂ ਦਾ ਇੱਕ ਹੁੰਦਾ ਕਿ ਵੀ ਲੁੱਕ ਹੂ ਇਜ਼ ਟਾਕਿੰਗ। ਸੋ ਹੁਣ ਜਦੋਂ ਇਹ ਪਾਰਟ ਤੋਂ ਤੁਸੀਂ ਦੇਖਦੇ ਹੋ ਤਾਂ ਫਿਰ ਮੈਨੂੰ ਲੱਗਦਾ ਵੀ ਉਹ ਰਿਪਬਲਿਕਨ ਜਿਹੜੇ ਵਰਿਡ ਜਾਂ ਦੂਜੇ ਨਜ਼ਰ ਆ ਰਹੇ ਸੀ ਕਿ ਵੀ ਬਹੁਤ ਸਾਰੀਆਂ ਪਾਲਿਸੀਜ਼ ਤਾਂ ਉਹਨਾਂ ਦੀਆਂ ਇਨੀਸ਼ੀਏਟ ਕੀਤੀਆਂ ਹੋਈਆਂ ਨੇ ਜੀ, ਜਿਨ੍ਹਾਂ ਨੂੰ ਉਹਨੇ ਬਿਲਕੁਲ ਡੰਪ ਕੀਤਾ। ਹੁਣ ਉਹ ਇਹ ਕਹਿ ਰਿਹਾ ਕਿ ਵੀ ਅਸੀਂ ਇੱਕ ਤੋਂ ਦੂਜੇ ਨੂੰ ਦੇ ਰਹੇ। ਫਿਰ ਉਹ ਕਹਿੰਦੇ ਫॉर ਟੂ ਲੌਂਗ ਏ ਸਮਾਲ ਗਰੁੱਪ ਇਨ ਆਵਰ ਨੇਸ਼ਨਸ ਕੈਪੀਟਲ ਹੈਜ਼ ਰੀਪਡ ਦ ਰਿਵਾਰਡਸ ਆਫ ਗਵਰਨਮੈਂਟ ਵਾਈਲ ਪੀਪਲ ਹੈਵ borne the cost. Washington flourished, but the people didn't share in its wealth. Politicians prospered, but the jobs left and the factories closed. ਵੀ ਹਰ ਚੀਜ਼ ਲਈ ਜਿਹੜਾ ਦੋਸ਼ ਹੈ ਉਹ ਵਾਸ਼ਿੰਗਟਨ 'ਚ ਆ। ਉਹਦੇ ਫਿਰ ਪਾਰਟੀ ਲਾਈਨ ਨੂੰ ਕਿਹਾ ਜੀ ਪਾਰਟੀ ਦਾ ਕੋਈ ਨਹੀਂ। ਇਹਦਾ ਮਤਲਬ ਵੀ ਆਪਣੀ ਪਾਰਟੀ ਨੂੰ ਵੀ ਜਿਹਦੇ ਬੇਸ ਦੇ ਉੱਤੇ ਉਹ ਅੱਗੇ ਆਇਆ ਉਹਨੇ ਬਿਲਕੁਲ ਥੱਲਾ ਲਾਇਆ। ਔਰ ਉਹਨੇ ਜਿਹੜਾ ਬਹੁਤ ਸਾਰੇ ਮੈਂ ਟਾਈਮ ਵੱਲ ਦੇਖ ਰਿਹਾ, ਫਿਰ ਉਹਨੇ ਕਿਹਾ ਕਿ ਵੀ ਅੱਜ ਜਿਹੜਾ ਉਹਨੇ ਅਮਰੀਕਾ ਦੀ ਉਹ ਪਿਕਚਰ ਦਿੱਤੀ ਜਿਵੇਂ ਕਿ ਬਿਲਕੁਲ ਡੁੱਬ ਗਿਆ ਅਮਰੀਕਾ। ਹਾਲਾਂਕਿ ਫੈਕਟ ਇਹ ਹੈ ਕਿ ਜਦੋਂ ਪ੍ਰੈਜ਼ੀਡੈਂਟ ਓਬਾਮਾ ਨੇ ਟੇਕ ਓਵਰ ਕੀਤਾ, ਆਲਮੋਸਟ ਡਿਪਰੈਸ਼ਨ ਜਿਹੜਾ ਇਕਨੋਮਿਕਲ ਜਿਹੜੀ ਹੈ ਉਹ ਜਾ ਰਿਹਾ ਸੀ, ਉਹਨੇ ਰਿਵਾਈਵ ਕੀਤਾ, ਆਟੋ ਇੰਡਸਟਰੀ ਖੜੀ ਕੀਤੀ, ਅੱਜ ਇੰਪਲੋਇਮੈਂਟ ਰੇਟ, ਜੌਬਸ ਦੂਜੇ ਤੀਜੇ ਅਮਰੀਕਾ 'ਚ। ਪਰ ਇੱਧਰ ਦੇਖੋ, ਅਮਰੀਕਨਸ ਵਾਂਟ ਗ੍ਰੇਟ ਸਕੂਲਸ ਫॉर देयर चिल्ड्रन, safe neighborhoods for their families and good jobs for themselves. These are the just and reasonable demands of a righteous people. ਹੁਣ ਜਿਵੇਂ ਕਿ ਇੱਥੇ ਉਹ ਜੌਬਸ ਨਾ ਰਹੀਆਂ ਹੋਣ ਜਾਂ ਦੂਜਾ ਨਾ ਹੋਏ, ਮੈਂ ਸਮਝਦਾ ਵੀ ਪ੍ਰੈਜ਼ੀਡੈਂਟ ਓਬਾਮਾ ਦਾ ਜਿਹੜਾ ਪੀਰੀਅਡ ਹੈ ਹੁਣ ਜਦੋਂ ਇਹ ਉਹਨਾਂ ਨੂੰ ਸਾਰਿਆਂ ਨੂੰ ਨੈਗੇਟ ਕਰ ਰਿਹਾ, ਬਟ ਫॉर ਟੂ ਮੈਨੀ ਆਫ ਆਵਰ ਸਿਟੀਜ਼ਨਸ a different reality exists. Mothers and children trapped in poverty in our inner cities, rusted out factories scattered like tombstones across the landscape of our nation, an education system flush with cash but which leaves our young and beautiful students deprived of knowledge, and the crime and gangs and drugs that have stolen too many lives and robbed our country of so much unrealized potential. So ਇਹ ਨਹੀਂ ਹੈ ਜਦੋਂ ਤੁਸੀਂ ਇਹ ਕਹੋ ਜੀ ਹੋਪ ਮੇਰੇ ਤੋਂ ਸ਼ੁਰੂ ਹੁੰਦੀ ਹੈ, ਅਮਰੀਕਾ ਮੇਰੇ ਤੋਂ ਹੀ ਸ਼ੁਰੂ ਹੁੰਦਾ ਹੈ, ਮੇਰੇ ਤੋਂ ਹੀ ਮੁੱਕ ਜਾਂਦਾ ਹੈ। ਇਹ ਜਿਹੜਾ ਪਾਰਟ ਸੀ ਇਹਨੇ ਸਭ ਨੂੰ ਹੀ ਜਿਹੜਾ ਉਹ ਆਫ ਦਾ ਬੈਲੈਂਸ ਵੀ ਕੀਤਾ। ਔਰ ਹੁਣ ਫੋਰਨ ਪਾਲਿਸੀ ਦੀ ਗੱਲ ਕਰੀਏ ਵੀ ਤੁਸੀਂ ਗਲੋਬਲ ਵਿਲੇਜ ਬਾਕੀ ਸਾਰਿਆਂ ਦੀ ਗੱਲ ਕਰਦੇ ਹੋ, ਸੁਪਰ ਪਾਵਰ ਬਣ ਕੇ ਤੁਸੀਂ ਟਰਮਸ ਡਿਕਟੇਟ ਕੀਤੀਆਂ, ਇਰਾਕ ਦੇ ਵਿੱਚ ਤੁਸੀਂ ਫੌਜ ਭੇਜੀ ਹੈ, ਅਫਗਾਨਿਸਤਾਨ 'ਚ ਤੁਹਾਡਾ, ਦੁਨੀਆ ਦਾ ਮੈਪ ਤੁਸੀਂ ਡਿਸਾਈਡ ਕਰਦੇ ਹੋ, ਸਾਊਥ ਅਮਰੀਕਾ 'ਚ ਤੁਹਾਡਾ। ਹੁਣ ਇਹ ਕਹਿ ਫॉर ਮੈਨੀ ਡੈਕੇਡਸ we have enriched foreign industry at the expense of American industry, subsidized the armies of other countries while allowing for the very sad depletion of our military. ਉਹ ਤੁਸੀਂ ਜਿੱਥੇ ਬੈਠੇ ਹੋ ਉਹਨਾਂ ਤੋਂ ਅਜੇ ਤੱਕ ਵੀ ਤਨਖਾਹਾਂ ਲੈ ਰਹੇ ਹੋ ਜੀ, ਜਾਪਾਨ 'ਚੋਂ, ਸਾਊਦੀ ਅਰੇਬੀਆ 'ਚੋਂ, ਸਾਊਥ ਕੋਰੀਆ 'ਚੋਂ, ਉਹਨਾਂ ਨੂੰ ਤਾਂ ਤੁਸੀਂ ਕਾਲੋਨੀ ਬਣਾਇਆ ਹੋਇਆ ਇੱਕ ਤਰੀਕੇ ਦੇ ਨਾਲ। ਪਰ ਇਹ ਆਸਾਨ ਕਰਨਾ, ਇਹਨੂੰ ਕਹਿੰਦੇ ਨੇ ਵੀ ਇੱਕ ਚੋਰੀ ਉੱਤੋਂ ਸੀਨਾ ਜ਼ੋਰੀ, ਕਿ ਵੀ ਤੁਸੀਂ ਡਿਕਟੇਟ ਕਰਦੇ ਹੋ ਜਾ ਕੇ ਬਾਕੀਆਂ ਦਾ। ਹੁਣ ਦੇਖਾਂਗੇ ਕਿ ਬਈ ਇਹ ਡੋਨਲਡ ਟਰੰਪ ਜਿਹੜਾ ਉਹ ਕੀ ਚੇਂਜ ਇਹਦੇ 'ਚ ਕਰ ਲਏਗਾ। ਉੱਥੋਂ ਜਾਪਾਨ 'ਚੋਂ ਫੌਜ ਕੱਢ ਲੈਣਗੇ ਆਪਣੀ, ਮਿਡਲ ਈਸਟ ਨੂੰ ਛੱਡ ਕੇ ਆ ਜਾਣਗੇ, ਵਟ ਦੇ ਵਿਲ ਡੂ। ਲੇਕਿਨ ਇਹ ਜਿਹੜਾ ਸਾਰਾ ਹੀ ਪਾਰਟ ਸੀ, ਜਿਵੇਂ ਮੈਂ ਕਿਹਾ ਵੀ ਜਦੋਂ ਤੁਸੀਂ ਇੱਕ ਇਮੈਚੋਰਿਟੀ ਦਾ ਵਿਖਾਵਾ ਕਰਦੇ ਹੋ, ਫਿਰ ਇਹ ਜਿਹੜਾ ਹੈਗਾ ਕਿ ਵੀ
We have made other countries rich while the wealth, strength and confidence of our country has disappeared over the horizon. कि जी ਅਸੀਂ ਦੂਜਿਆਂ one by one the factories shuttered and left our shores with not even a thought about the millions upon millions of American workers left behind. So ਇਹ ਸਾਰਾ ਕਰਨ ਤੋਂ ਬਾਅਦ ਫਿਰ ਜਿਹੜੇ ਮੁੱਦੇ ਉਹਨੇ ਪਹਿਲਾਂ ਵੀ ਕੀਤੇ ਹੋਏ ਨੇ ਵੀ ਉਹਦੇ ਚ ਉਹਨੇ ਆਪਣੇ ਕੈਂਪੇਨ ਵੇਲੇ ਜੀ every decision on trade, on taxes, on immigration, on foreign affairs will be made to benefit American workers and American families. We must protect our borders from the ravages of other countries making our products, stealing our companies and destroying our jobs. Protection will lead to great prosperity and strength. ਹੁਣ ਤੁਸੀਂ ਟ੍ਰੇਡ ਬੰਦ ਕਰ ਦਿਓਗੇ $300 ਬਿਲੀਅਨ ਦਾ ਜੇ ਚਾਈਨੀਜ਼ ਸਟੱਫ ਇੱਥੇ ਆਂਦਾ ਹੈ ਉਹ ਡਾਲਰ $2 ਦੇ ਇੱਥੇ ਜਿਹੜੇ ਨੇ ਉਹ ਤੁਹਾਨੂੰ ਛਤਰੀਆਂ ਮਿਲਦੀਆਂ ਦੂਜੀਆਂ ਤੁਹਾਡੀ ਪ੍ਰੋਡਕਸ਼ਨ ਜਿਹੜੀ ਹੈ ਇੱਥੇ ਵਰਕਰਸ ਨੂੰ ਮਿਨੀਮਮ ਵੇਜ ਤੁਸੀਂ $10,000 ਦੇ ਕੇ ਕਿਹੜਾ ਚੀਪ ਪ੍ਰੋਡਿਊਸ ਕਰੋਗੇ ਔਰ ਕਿਹੜੀਆਂ ਤੁਹਾਡੀਆਂ ਕੋਈ ਲੱਗੀਆਂ ਹੋਈਆਂ ਨੇ ਚੀਜ਼ਾਂ ਜਿਹੜੀਆਂ ਕਿ ਤੁਸੀਂ ਆਊਟਰਾਈਟ ਬਾਕੀਆਂ ਨੂੰ ਜਿਹੜਾ ਉਹ ਬੰਦ ਕਰ ਦਿਓਗੇ ਹੁਣ ਇਸ ਦੇ ਨਾਲ ਹੀ ਹੈ ਕਿ ਵੀ ਕਿਤੇ ਨਾ ਕਿਤੇ ਜਿਹੜਾ ਬਾਏ ਅਮਰੀਕਨ ਐਂਡ ਹਾਇਰ ਅਮਰੀਕਨ ਹੁਣ ਇਹੀ ਪਾਰਟ ਜੇ ਸਾਰੇ ਪਾਸੇ ਹੋਏਗਾ ਫਿਰ ਤਾਂ ਇਹ ਗੈਟਿੰਗ ਬੈਕ ਟੂ ਦੈਟ ਨੈਸ਼ਨਲਿਜ਼ਮ ਜਿਹੜਾ ਸੈਕੰਡ ਵਰਲਡ ਵਾਰ 2 ਵਰਲਡ ਵਾਰਸ ਕਿਸ ਗੱਲ ਨੇ ਕਰਵਾਈਆਂ ਸੀ ਉਦੋਂ ਵੀ ਸੀ ਬੀ ਪ੍ਰਾਊਡ ਟੂ ਬੀ ਬ੍ਰਿਟਿਸ਼ ਯਾਨੀ ਫ੍ਰੈਂਚ ਜਰਮਨ ਇਟਾਲੀਅਨ ਹੁਣ ਇਹ ਜਿਹੜੀ ਨਾਜ਼ੀਆਂ ਦੀ ਸੀ ਮਸੋਲਨੀ ਦੀ ਸੀ ਦੂਜਿਆਂ ਦੇ ਅੱਜ ਜਿਹੜੀ ਹਿੰਦੂ ਤਵੀਆਂ ਦੀ ਹੈ ਇਹ ਤਾਂ ਜਿਹੜੀ ਇਹ ਸਾਰੀ ਲਾਈਨ ਹੈ ਅਲਟੀਮੇਟਲੀ ਇਸ ਕਿਸਮ ਦੀ ਆਈਡੀਓਲੋਜੀਜ਼ ਨੂੰ ਜਿਵੇਂ ਇੰਡੀਆ ਔਰ ਦੂਜੇ ਹਿੰਦੂ ਤਵਾ ਔਰ ਦੂਜਾ ਉਹਨਾਂ ਨੂੰ ਸਟਰੈਂਥਨ ਕਰਦੀ ਹੈ ਫਿਰ ਜਦੋਂ ਉਹਨਾਂ ਨੇ ਜਿਵੇਂ ਮੈਂ ਕਿਹਾ ਕਿ ਵੀ ਕਿਵੇਂ ਬਾਈਬਲ ਡੋਮੀਨੇਟ ਕਰਦੇ ਫਿਰ ਬਾਈਬਲ ਚੋਂ ਕੋਟ ਕੀਤਾ ਦਾ ਬਾਈਬਲ ਟੈਲਸ ਅਸ ਮੈਂ ਤੂੰ ਚੰਗੀ ਗੱਲ ਬਾਈਬਲ ਦੀ ਸੁਣਦਾ ਹਾਊ ਗੁੱਡ ਐਂਡ ਪਲੇਜ਼ੈਂਟ ਇਟ ਇਜ਼ when God's people live together in unity. ਵਾਹ 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 ਬਾਈਬਲ ਨੇ ਤਾਂ ਬਿਲਕੁਲ ਠੀਕ ਕਿਹਾ ਕਿ ਵੀ ਜਦੋਂ ਰੱਬ ਦੇ ਸਾਰੇ ਬੰਦੇ ਮਾਨਸ ਕੀ ਜਾਤ ਸਭ ਹੈ ਇੱਕ ਹੈ ਪਹਿਚਾਨ ਤੋਂ ਰਹਿੰਦੇ ਨੇ ਪਰ ਇਹ ਪਹਿਲਾਂ ਹੰਡਾ ਕੇ ਦੇਖੋ ਆਪਣੇ ਸ਼ਬਦ ਆਪ ਹੀ ਆਪਣੀਆਂ ਸਪੀਚਾਂ ਸੁਣੋ ਤੁਸੀਂ ਮੈਕਸੀਕਨਸ ਬਾਰੇ ਕੀ ਕਿਹਾ ਕਾਲਿਆਂ ਬਾਰੇ ਕੀ ਕਿਹਾ ਦੂਜੇ ਲੋਕ ਇਸਲਾਮ ਬਾਰੇ ਕੀ ਕਿਹਾ ਕਿਸ ਕਿਸਮ ਦੀ ਔਰ ਇਹ ਜਿਹੜਾ ਲਗਾਤਾਰਤਾ ਨਾਲ ਉਹਨੇ ਆਪਣੇ ਕੈਂਪੇਨ ਦੇ ਵਿੱਚ ਔਰ ਓਬਾਮਾ ਨੂੰ ਵੀ ਇਹ ਕਹਿੰਦਾ ਸੀ ਜੀ ਕਿ ਰੈਡੀਕਲ ਇਸਲਾਮ ਨਹੀਂ ਕਹਿੰਦਾ ਇਹ ਇੱਥੇ ਵੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਜਿਹੜਾ ਉਹ ਆਪਣੀ ਜਿਹੜੀ ਜਿਹਨੂੰ ਤੁਸੀਂ ਕਹਿੰਦੇ ਹੋ ਕਿ ਵੀ ਆਪਣੀ ਆਦਤ ਤੋਂ ਬਾਜ਼ ਨਹੀਂ ਆਇਆ ਔਰ ਉਹਦੇ 'ਚ ਉਹਨੇ ਬਿਲਕੁਲ ਉਹਨਾਂ ਦਾ ਜ਼ਿਕਰ ਕਰਕੇ ਰੈਡੀਕਲ ਇਸਲਾਮ ਦਾ ਉਹਨੇ ਕਿਹਾ ਵੀ ਵਿਲ ਰੀਇਨਫੋਰਸ old alliances and form new ones and unite the civilized world against radical Islamic terrorism, which we will eradicate completely from the face of the earth. ਤੁਸੀਂ ਦੇਖੋ ਕਿ ਵੀ ਪਹਿਲੀ ਗੱਲ ਕਿ ਮਜ਼ਹਬ ਦੇ ਨਾਲ ਕੋਈ ਟੈਰਰਿਜ਼ਮ ਦਾ ਤਾਲੁਕ ਨਹੀਂ ਹੁੰਦਾ ਔਰ ਬਾਰ-ਬਾਰ ਇਸਲਾਮ ਨੂੰ ਲਿਆ ਕੇ ਇਸ ਕਿਸਮ ਦੀ ਗੱਲ ਕਰਨੀ ਔਰ ਇਸ ਸਾਰੇ ਦੇ ਵਿੱਚ ਇਹਦੇ ਤੋਂ ਇਹ ਨਜ਼ਰ ਆਉਂਦਾ ਹੈ ਹੁਣ ਇਹਨਾਂ ਨੂੰ ਜੇ ਕੋਈ ਪੁੱਛੇ ਕਿ ਵੀ ਉੱਥੇ ਇਸਲਾਮਿਕ ਸਟੇਟ ਖੜੀ ਕਿਹਨੇ ਕੀਤੀ ਜਿਹੜੀ ਹੈ ਕਿਹਨਾਂ ਨੇ ਪਹਿਲਾਂ ਸਾਰੇ ਮੁਜਾਹਿਦੀਨ ਔਰ ਈਵਨ ਓਸਾਮਾ ਜਿਹੜਾ ਮੋਸਟ ਹੇਟਡ ਬਣਿਆ ਲੇਟਰ 9/11 ਕਰਕੇ ਉਹ ਪਹਿਲੀ ਵਾਰ ਜਦੋਂ ਸੋਵੀਅਤ ਯੂਨੀਅਨ ਦੇ ਖਿਲਾਫ ਪਾਕਿਸਤਾਨ ਦੇ ਵਿੱਚ ਹੋਲੀ ਵਾਰੀਅਰ ਮੁਜਾਹਿਦੀਨ ਕਹਿ ਕੇ ਇਹਨਾਂ ਨੇ ਖੜੇ ਕੀਤੇ ਔਰ ਕੁੱਲ ਮਿਲਾ ਕੇ ਅਸੀਂ ਸਮਝਦੇ ਹਾਂ ਵੀ ਇਹ ਸਾਰੇ 'ਚ ਭਾਵੇਂ ਐਂਡ 'ਚ ਉਹਨੇ ਕਿਹਾ ਕਿ ਜੀ ਵੀ ਆਰ ਬਲੈਕ ਔਰ ਬਰਾਊਨ ਔਰ ਵਾਈਟ we all bleed the same red blood of patriots, we all enjoy the same glorious freedoms and we all salute the same great American flag. So ਇਹਦੇ 'ਚ ਵੀ humanitarianism ਗਾਇਬ ਹੈ ਹੁਣ ਜਦੋਂ ਤੁਸੀਂ ਪੈਟਰੀਓਟਸ ਰੈਡ ਬਲੱਡ ਬਲੈਕ ਬਰਾਊਨ ਦੂਜੇ ਦਾ ਕਰਦੇ ਹੋ ਬਾਕੀ ਨਹੀਂ ਰੇਸਿਸ ਯੈਲੋ ਨਹੀਂ ਹੈ ਰੇਸ ਜੀ ਜੇ ਤੁਸੀਂ ਰੇਸ ਵਾਈਜ਼ ਹੀ ਕਹਿ ਰਹੇ ਹੋ ਬਲੈਕ ਔਰ ਬਰਾਊਨ ਔਰ ਜਿਹੜੀ ਵਾਈਟ ਹੈ ਯੈਲੋ ਜਦੋਂ ਚਾਈਨਾ ਨੂੰ ਕਹਿੰਦੇ ਨੇ ਉਹਨੂੰ ਤਾਂ ਯੈਲੋ ਪੈਰਲ ਕਹਿੰਦੇ ਸੀ ਕਿ ਜੇ ਪੀਲੀ ਚਮੜੀ ਵਾਲੇ ਆ ਕਰਨਗੇ ਸੋ ਮਤਲਬ ਇਹ ਹੈ ਕਿ ਇੱਕ ਗੱਲ ਜ਼ਾਹਰ ਹੈ ਕਿ ਇਹ ਬੈਕ ਗੇਅਰ ਹੋਏਗਾ ਜਿਹੜਾ ਇੱਕ ਹਿਊਮਨ ਰੇਸ ਦਾ ਔਰ ਸਾਰੇ ਇੰਟਰਸਟ ਦੁਨੀਆ ਦੇ ਵਿੱਚ ਇਹਦਾ ਮਤਲਬ ਇਹ ਨਹੀਂ ਹੈ ਵੀ ਤੁਸੀਂ ਆਪਣੇ ਇੰਟਰਸਟ ਸੇਫਗਾਰਡ ਨਹੀਂ ਕਰਦੇ ਉਹਦੇ ਲਈ ਹੋਰ ਤਰੀਕੇ ਨੇ ਪਰ ਜਿਹੜੀ ਸਾਰੀ ਟੋਨ ਐਂਡ ਟੈਨਰ ਹੈ ਔਰ ਇਹ ਸਾਰੇ ਚੋਂ ਅਲਟੀਮੇਟਲੀ ਕਲੋਜ਼ਿੰਗ ਤਾਂ ਫਿਰ ਇਹੀ ਹੁੰਦੀ ਹੈ ਕਿ ਵੀ ਮੈਂ you will never be ignored. So to all Americans in every city, near and far, small and large, from mountain to mountain, from ocean to ocean, hear these words, you will never be ignored again.
your voice, your hopes, your dreams will define our American destiny, or yeah, and God bless America. ਹੁਣ of course God bless humankind, God bless America, God bless everybody, ਜੀ ਔਰ not only human beings, ਔਰ ਹੁਣ ਜਿਹੜਾ ਸਭ ਤੋਂ ਇੰਪੋਰਟੈਂਟ ਹੋਏਗਾ ਹੁਣ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪਹਿਲੇ 24 ਘੰਟਿਆਂ 'ਚ ਕਿਹੜੇ ਉਹਨੇ ਦਸਤਖਤ ਕਰਨੇ ਨੇ, এনवायरमेंट ਨੂੰ ਉਡਾ ਦੇਗਾ, ਕਹੇਗਾ ਜੀ ਆਇਲ ਡ੍ਰਿਲਿੰਗ ਲਿਆਓ, ਇਮੀਗ੍ਰੇਸ਼ਨ ਤੇ ਕੀ ਕਹਿੰਦਾ ਹੈ, ਜੀ ਦੂਜਿਆਂ ਦੇ ਕੀ ਕਹਿੰਦਾ। ਸੋ ਕੁੱਲ ਮਿਲਾ ਕੇ ਮੈਂ ਸਮਝਦਾ ਵੀ ਜਿਹੜਾ 16 ਮਿੰਟ ਦਾ ਐਡਰੈਸ ਹੈ ਉਹਨੇ ਜਿਹੜੇ ਕਿ ਇੱਕ ਤਾਂ ਆਪਟੀਮਿਸਟ ਹੁੰਦੇ ਨੇ, ਉਹ ਤਾਂ ਵੈਸੇ ਹੀ ਨਿਰਾਸ਼ ਹੋਣਗੇ, ਪਰ ਜਿਹੜੇ ਇਹ ਹੁੰਦੇ ਨੇ ਕਿ ਵੀ ਨਹੀਂ ਭਾਵੇਂ ਕੁਛ ਵੀ ਹੈ ਇਸ ਮੂਮੈਂਟ ਤੇ ਕੋਈ ਚੰਗੀ ਗੱਲ ਆਏਗੀ। ਸੋ ਕੁੱਲ ਮਿਲਾ ਕੇ ਸਾਰਿਆਂ ਨੂੰ ਹੀ ਨਿਰਾਸ਼ਤਾ ਨਿਕਲੀ ਹੈ। ਔਰ ਅਜੇ ਤੱਕ ਮੈਂ ਇੰਡੀਅਨਸ ਦਾ ਦੇਖ ਰਿਹਾ, ਕਿਉਂਕਿ ਮੈਂ ਉਹਦੇ ਤੇ ਡਿਸਕਸ ਕਰਨਾ ਚਾਹੁੰਦਾ ਸੀ ਵੀ ਸਾਊਥ ਏਸ਼ੀਅਨ, ਇੰਡੀਆ, ਪਾਕਿਸਤਾਨ, ਚਾਈਨਾ ਰਿਲੇਸ਼ਨਸ਼ਿਪ, ਇਸ ਸਾਰੇ ਤੇ ਕੀ ਇਫੈਕਟ ਹੋਏਗਾ। ਪਰ ਹਰ ਇੱਕ ਨੇ ਹੁਣ ਜ਼ਾਹਰ ਹੈ ਕਿ ਜਦੋਂ ਤੁਸੀਂ ਇਮੀਗ੍ਰੇਸ਼ਨ ਦੀ ਗੱਲ ਕਰਦੇ ਹੋ, ਅਮਰੀਕਨ ਜੋਬ ਇੱਥੇ ਰੱਖਣ ਦੀ ਗੱਲ ਕਰਦੇ ਹੋ, H1B ਵਾਲੇ ਉਹਨਾਂ ਦੇ ਟੈਕੀਜ਼, ਆਊਟਸੋਰਸਿੰਗ, ਦੂਜੇ ਤੀਜੇ ਸਭ ਨੂੰ ਫਿਕਰ ਪਿਆ ਹੋਇਆ ਵੀ ਕੀ ਕਰੇਗਾ ਜੀ। ਕੋਈ ਸਪੈਸੀਫਿਕ ਇੰਡੀਆ ਦਾ ਉਹਨੇ ਨਾਂ ਨਹੀਂ ਲਿਆ, ਕਿਸੇ ਹੋਰ ਦਾ ਨਹੀਂ ਲਿਆ, ਯੂਰਪ ਦਾ ਜ਼ਿਕਰ ਨਹੀਂ ਕੀਤਾ ਕੋਈ। ਸੋ ਯੂਰਪ ਦੇ ਵਿੱਚ ਨੈਟੋ ਦਾ ਫਿਊਚਰ ਕੀ ਹੋਏਗਾ, ਜਿਹੜਾ ਸੈਂਟਰਲ ਏਸ਼ੀਆ ਦੇ ਵਿੱਚ ਬਾਕੀ ਰਿਲੇਸ਼ਨਸ਼ਿਪਸ ਦਾ ਕੀ ਹੋਏਗਾ। ਸੋ ਕੁੱਲ ਮਿਲਾ ਕੇ ਜਿਹੜਾ ਇਹ ਡੋਨਲਡ ਟਰੰਪ ਦਾ ਸੀ ਅੱਜ ਦਾ ਪਾਰਟ, ਉਹ ਜਸਟ ਕੰਟੀਨਿਊਟੀ ਆਫ ਦਾ ਜੋ ਕੈਂਪੇਨ ਦੇ ਦੌਰਾਨ ਸਪੀਚ ਸੀ। ਦਿਸ ਇਜ਼ ਅਨਦਰ ਗੁੱਡ ਸਪੀਚ, ਔਰ 16 ਮਿੰਟ ਬੋਲਿਆ, ਔਰ ਉਹਦਾ ਸਟਾਈਲ ਜਿਹੜਾ ਉਹ ਹਰ ਇੱਕ ਨੂੰ ਉਹੀ ਸਟਾਈਲ ਸੀ। ਸੋ ਕੁੱਲ ਮਿਲਾ ਕੇ ਅਸੀਂ ਇਹ ਵੀ ਕਹਿੰਦੇ ਹਾਂ ਗੋਡ ਬਲੈਸ ਅਮੈਰੀਕਾ, ਗੋਡ ਪ੍ਰੋਟੈਕਟ ਅਮੈਰੀਕਾ, ਗੋਡ ਸੇਵ ਅਮੈਰੀਕਾ। ਨਟ ਕਿ ਬਈ ਰੱਬ ਸਭ ਨੂੰ ਪ੍ਰੋਟੈਕਟ ਕਰਦਾ ਹੈ, ਪਰ ਇਹ ਨੀਤੀਆਂ ਤੋਂ ਜਿੱਧਰ ਨੂੰ ਡੋਨਲਡ ਟਰੰਪ ਜਾ ਰਿਹਾ ਹੈ, ਔਰ ਜੇ ਇਹੀ ਕੁਛ ਰਿਹਾ ਤਾਂ ਫਿਰ ਰੱਬ ਹੀ ਰੱਖਾ। ਹਾਂ ਜੀ ਡਾਕਟਰ ਸਾਹਿਬ, ਇੱਥੇ ਲੈਣੇ ਬ੍ਰੇਕ। ਦਰਸ਼ਕੋ ਤੁਸੀਂ ਇਸ ਤਰ੍ਹਾਂ ਬਣੇ ਰਹਿਣਾ, ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ।